ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਜਿਹੜੇ ਸਰੋਤੇ ਹੈਗੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ, ਟੈਲੀਫੋਨ ਦੇ ਉੱਤੇ, ਫੇਸਬੁੱਕ ਲਾਈਵ ਦੇ ਰਾਹੀਂ ਸਾਰੇ ਹੀ ਸਰੋਤੇ ਜੋ ਦੇਖ ਰਹੇ ਆ, ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 19 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2560। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਲਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ CNN ਨੇ ਰਿਪੋਰਟ ਕਰ ਰਿਹਾ ਵੀ ਯੂਕਰੇਨ ਵਾਲਿਆਂ ਨੇ ਆਲਰੇਡੀ US ਮੇਡ ਜਿਹੜੀਆਂ ਲੌਂਗ ਰੇਂਜ ਮਿਜ਼ਾਈਲਸ ਹੈਗੀਆਂ ਜਿਨ੍ਹਾਂ ਨੂੰ ATACMS ਕਰਕੇ ਜਾਣਿਆ ਜਾਂਦਾ ਆ, ਉਹ ਉਹਨਾਂ ਨੇ ਆਲਰੇਡੀ ਰਸ਼ੀਆ ਵੱਲ ਫਾਇਰ ਕੀਤੀਆਂ ਹੈਗੀਆਂ। 1000 ਤੋਂ ਵੱਧ ਦਿਨ ਹੋ ਗਏ ਆ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਜੰਗ ਲੱਗੀ ਹੋਈ ਨੂੰ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ 2 ਮਹੀਨੇ ਰਹਿ ਗਏ ਆ ਤੇ ਉਸੇ ਦੌਰਾਨ ਪਰਸੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਲਾਉ ਕਰ ਦਿੱਤਾ ਸੀ ਯੂਕਰੇਨ ਨੂੰ ਵੀ ਤੁਸੀਂ ਜਿਹੜੀਆਂ US ਮੇਡ ਮਿਜ਼ਾਈਲਸ ਆ ਉਹਨਾਂ ਨੂੰ ਯੂਜ਼ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਟਾਰਗੇਟ ਕੀਤਾ ਰਸ਼ੀਆ ਦੇ ਵਿੱਚ, ਤੇ ਰਸ਼ੀਆ ਦੇ ਡਿਫੈਂਸ ਮਿਨਿਸਟਰ ਨੇ ਇਹ ਕਿਹਾ ਆ ਕਿ ਯੂਕਰੇਨ ਨੇ ਸਾਡੇ ਉੱਤੇ ਆਲਰੇਡੀ ਜਿਹੜੀਆਂ ਮਿਜ਼ਾਈਲਸ ਆ ਉਹ ਰਸ਼ੀਆ ਦਾ ਜੋ ਬ੍ਰਾਇੰਸਕ ਰੀਜਨ ਆ ਉੱਥੇ ਦਾਗੀਆਂ ਹੈਗੀਆਂ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਕਨਫਰਮ ਨਹੀਂ ਕੀਤਾ ਕਿ ਅਸੀਂ ਜਿਹੜੀਆਂ ਮਿਜ਼ਾਈਲ ਚਲਾਈਆਂ ਕਿ ਨਹੀਂ ਚਲਾਈਆਂ, ਪਰ ਉੱਥੇ ਦਾ ਜਿਹੜਾ ਟਾਈਮ ਹੈਗਾ 3:25 ਤੜਕੇ ਦਾ ਮੰਗਲਵਾਰ ਦਾ, ਉਸ ਟਾਈਮ ਦੇ ਉੱਤੇ ਯੂਕਰੇਨ ਵਾਲਿਆਂ ਨੇ 6 ਬੈਲਿਸਟਿਕ ਮਿਸਾਈਲਸ ਜੋ ਬ੍ਰਾਇੰਸਕ ਰਸ਼ੀਆ ਦੀ ਡਿਫੈਂਸ ਮਿਨਿਸਟਰੀ ਹੈਗੀ ਆ ਜਿੱਥੇ ਉਹਨਾਂ ਦੀ ਫੈਸਿਲਿਟੀ ਆ ਉੱਥੇ ਇਹ ਚਲਾਈਆਂ ਹੈਗੀਆਂ। ਰਸ਼ੀਆ ਦੇ 에ਅਰ ਡਿਫੈਂਸ ਨੇ ਇਹ ਕਿਹਾ ਆ ਵੀ 6 ਵਿੱਚੋਂ 5 ਮਿਜ਼ਾਈਲਸ ਉਹਨਾਂ ਨੇ ਆਲਰੇਡੀ ਸ਼ਾਟ ਡਾਊਨ ਕਰ ਲਈਆਂ ਤੇ ਇੱਕ ਜਿਹੜੀ ਆ ਉਹ ਚੱਲਣ ਦੇ ਵਿੱਚ ਜਿਹੜੀ ਆ ਕਾਮਯਾਬ ਹੋਈ ਹੈਗੀ ਆ। ਇਹ ਜਿਹੜਾ ਡਿਸੀਜਨ ਆ ਬੜਾ ਕਰੂਸ਼ੀਅਲ ਮੂਮੈਂਟ ਦੇ ਉੱਤੇ ਆਇਆ। ਰਸ਼ੀਆ ਇੱਕ ਤਰ੍ਹਾਂ ਨਾਲ ਕਹਿ ਰਿਹਾ ਵੀ ਅਸੀਂ ਫਰੰਟ ਲਾਈਨ ਤੇ ਆ ਯੂਕਰੇਨ ਦੇ ਵਿੱਚ, ਦੂਸਰੇ ਪਾਸੇ USA ਦੇ ਵਿੱਚ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਚੇਂਜ ਹੋਣ ਵਾਲਾ ਹੈਗਾ ਤੇ ਉਸ ਟਾਈਮ ਦੇ ਉੱਤੇ ਹੁਣ ਇਹ ਜਿਹੜੀ ਜੰਗ ਆ ਖਤਮ ਹੋਣ ਦੀ ਬਜਾਈ ਤੇਜ਼ੀ ਦੇ ਨਾਲ ਹੋਰ ਅੱਗੇ ਵੱਧ ਰਹੀ ਹੈਗੀ। ਜੀ ਬਿਲਕੁਲ। ਸੋ ਇਹ ਸਥਿਤੀ ਜਿਹੜੀ ਹੈ ਇੱਥੇ ਹੋਰ ਜ਼ਿਆਦਾ ਬਣ ਜਾਣੀ ਆ, ਸੰਵੇਦਨਸ਼ੀਲ ਜਿਹੜੀ ਉਹ ਬਣ ਜਾਣੀ ਆ। ਕੱਲ ਪਰਸੋਂ ਹੀ ਜਿਹੜੀ ਹੈ ਵੀਕਐਂਡ ਦੇ ਉੱਤੇ ਬਾਈਡਨ ਹੁਣਾਂ ਨੇ ਹਰੀ ਝੰਡੀ ਦਿੱਤੀ ਸੀ ਤੇ ਯੂਕਰੇਨ ਨੇ ਅੱਜ US ਮੇਡ ਮਿਜ਼ਾਈਲ ਜਿਹੜੀਆਂ ਰਸ਼ੀਆ ਦੇ ਅੰਦਰ ਜਿਹੜੀਆਂ ਵਰਤ ਦਿੱਤੀਆਂ। ਜਿੱਦਾਂ ਕੱਲ ਦੱਸਿਆ ਸੀਗਾ ਵੀ ਰਸ਼ੀਆ ਨੇ ਜਿਹੜਾ ਯੂਕਰੇਨ ਦਾ ਹਿੱਸਾ ਕਾਬੂ ਕੀਤਾ ਹੈ, ਉੱਥੇ ਤਾਂ ਇਹ ਜਿਹੜੀਆਂ ਮਿਜ਼ਾਈਲ ਦੀਆਂ ਉਹਦੇ ਨਾਲ ਹਮਲੇ ਅਮਰੀਕਨ ਮੇਡ ਦੇ ਨਾਲ ਕਰ ਰਹੇ ਸੀ, ਜਿਹੜਾ ਯੂਕਰੇਨ ਦੀ ਉਹ ਧਰਤੀ ਆ, ਪਰ ਅਸਲ ਜਿਹੜਾ ਬਾਰਡਰ ਆ ਉਸ ਤੋਂ ਪਾਰ ਪਹਿਲੀ ਵਾਰ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਇਹਦੇ ਨਾਲ ਹੁਣ ਲੜਾਈ ਜਿੱਦਾਂ ਤੁਸੀਂ ਦੱਸਿਆ ਵੀ ਹੋਰ ਵਧਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ। ਅਧਿਕਾਰੀਆਂ ਨੇ ਇਸ ਨੂੰ ਜਿਹੜਾ ਹੁਣ ਕਨਫਰਮ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੇ ATACMS ਆ ਉਸ ਦੀ ਜਿਹੜੀ ਵਰਤੋਂ ਕੀਤੀ ਗਈ ਆ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਦੀ। ਸੋ ਅਮਰੀਕਨ ਅਧਿਕਾਰੀ ਤੇ ਯੂਕਰੇਨੀਅਨ ਅਧਿਕਾਰੀ ਦੋਨੋਂ ਪਾਸੋਂ ਹੀ ਜਿਹੜੀ ਇਸ ਦੀ ਪੁਸ਼ਟੀ ਜਿਹੜੀ ਉਹ ਹੋਈ ਆ। ਹੁਣ ਪੁਤਿਨ ਇਸ ਦਾ ਕੀ ਜਵਾਬ ਇਸ ਦੇ ਵਿੱਚ ਦਿੰਦਾ ਆ, ਇਹ ਦੇਖਣ ਵਾਲੀ ਗੱਲ ਹੈਗੀ ਆ। ਉਸ ਨੇ ਜਿੱਦਾਂ ਕੱਲ ਵੀ
ਵਰਲਡ ਵਾਰ 3 ਦੀ ਇੱਕ ਵਾਰੀ ਫਿਰ ਧਮਕੀ ਜਿਹੜੀ ਉਹ ਦੇ ਦਿੱਤੀ ਸੀਗੀ। ਉੱਦਾਂ ਦੀਆਂ ਧਮਕੀਆਂ ਪਹਿਲਾਂ ਵੀ ਦੇ ਚੁੱਕਾ ਹੈਗਾ ਆ। ਪਰ ਇਦਾਂ ਲੱਗ ਰਿਹਾ ਵੀ ਬਾਈਡਨ ਹੁਣਾਂ ਨੇ ਜਾਂਦੇ ਜਾਂਦੇ ਇਹ ਜਿਹੜੀ ਹਰੀ ਝੰਡੀ ਦੇ ਕੇ ਇਸ ਮਸਲੇ ਨੂੰ ਹੋਰ ਜ਼ਿਆਦਾ ਜਿਹੜਾ ਜ਼ਰੂਰ ਉਲਝ ਗਿਆ ਹੈ। ਵੈਸੇ ਯੂਕਰੇਨ ਵਾਲਾ ਇਸ ਨੂੰ ਵਰਤਣ ਦੇ ਲਈ ਲੰਮੇ ਸਮੇਂ ਤੋਂ ਉਹ ਕਹਿ ਰਿਹਾ ਸੀ ਅਮਰੀਕਾ ਨੂੰ, ਵੈਸਟ ਨੂੰ, ਵੀ ਆਪਣੀਆਂ ਮਿਜ਼ਾਈਲ ਸਾਨੂੰ ਜਿਹੜੀਆਂ ਤੁਸੀਂ ਸਿੱਧੀਆਂ ਰੂਸ ਦੇ ਵਿੱਚ ਦਾਗਣ ਦੇ ਲਈ ਸਾਨੂੰ ਜਿਹੜਾ ਉਹ ਤੁਸੀਂ ਮਨਜ਼ੂਰੀ ਦਿਓ। ਇਵੈਂਚੁਅਲੀ ਜਿਹੜੀ ਮਨਜ਼ੂਰੀ ਇਹਨਾਂ ਨੂੰ ਹੁਣ ਮਿਲੀ ਆ ਤੇ ਉਸ ਤੋਂ ਬਾਅਦ ਵਿੱਚ ਹੁਣ ਇਹ ਮਸਲਾ ਜਿਹੜਾ ਅੱਗੇ ਵਧੂਗਾ। ਉਹਨਾਂ ਨੇ ਹੁਣ ਅੱਗੇ ਜਵਾਬੀ ਕਾਰਵਾਈ ਕੀ ਕਰਦੇ ਆ ਇਹ ਵੇਖਣ ਵਾਲੀ ਗੱਲ ਰਹੂਗੀ। ਜਿਹੜਾ ਨਿਊਕਲੀਅਰ ਨੂੰ ਲੈ ਕੇ ਉਹਨਾਂ ਨੇ ਖਤਰਾ ਜਿਹੜਾ ਕੀਤਾ ਸੀਗਾ ਵੀ ਅਸੀਂ ਨਿਊਕਲੀਅਰ ਹਮਲਾ ਵੀ ਕਰ ਸਕਦੇ ਆ, ਕਿ ਪੁਤਿਨ ਇਹ ਕੰਮ ਕਰੂਗਾ ਜਾਂ ਨਹੀਂ। ਸੋ ਇਹ ਦੇਖਣ ਵਾਲੀ ਗੱਲ ਆ। ਪਰ ਆਉਂਦੇ ਟਰੰਪ ਪ੍ਰਸ਼ਾਸਨ ਦੇ ਲਈ ਇਹ ਜਿਹੜਾ ਮਸਲਾ ਜਿਹੜਾ ਜ਼ਰੂਰ ਉਲਝਿਆ ਹੋਇਆ ਹੁਣ ਉਹਨਾਂ ਨੂੰ ਮਿਲੇਗਾ। ਜੀ ਬਿਲਕੁਲ। ਇਹਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਕਿਹਾ ਆ ਵੀ ਚਾਹੇ ਸਾਡੇ ਤੇ ਨਿਊਕਲੀਅਰ ਓਨਡ ਜਿਹੜੀ ਕੰਟਰੀ ਆ ਉਹ ਅਟੈਕ ਕਰਦੀ ਆ, ਜਾਂ ਜਿਹਦੇ ਕੋਲ ਨਹੀਂ ਵੀ ਅਟੈਕ, ਅਸੀਂ ਉਸ ਨੂੰ ਸੇਮ ਹੀ ਸਮਝਾਂਗੇ। ਸੋ ਉਹਨਾਂ ਨੇ ਇਹ ਕਿਹਾ ਵੀ ਮੈਂ ਆਰਡਰ ਕੀਤਾ ਹੈਗਾ ਟੈਕਟੀਕਲ ਨਿਊਕਲੀਅਰ ਵੈਪਨ ਡਰਿਲ ਇਸ ਰਿਸਪੌਂਸ ਦੇ ਅਗੇਂਸਟ। ਸੋ ਕਈ ਮਹੀਨਿਆਂ ਤੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਹੁਣੀ ਮੰਗ ਕਰ ਰਹੇ ਸੀ, ਤੇ ਹੁਣ ਬਾਈਡਨ ਹੁਣਾਂ ਦੇ ਕਹਿਣ ਦੇ ਉੱਤੇ ਜੋ ਆ ਉਹਨਾਂ ਨੇ ਮਿਜ਼ਾਈਲਜ਼ ਛੱਡ ਦਿੱਤੀਆਂ ਹੈਗੀਆਂ। ਸੋ ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕੀਤਾ ਆ ਵੀ ਇਹ ਲੜਾਈ ਹੋਰ ਤੇਜ਼ੀ ਦੇ ਨਾਲ ਵੱਧ ਸਕਦੀ ਹੈਗੀ ਆ। ਰਸ਼ੀਆ ਵਾਲੇ ਤਾਂ ਹੁਣ ਫੇਰ ਸ਼ਰੇਆਮ ਕਹਿ ਰਹੇ ਆ ਵੀ ਅਸੀਂ ਨਿਊਕਲੀਅਰ ਵੀ ਯੂਜ਼ ਕਰ ਸਕਦੇ ਆ, ਚਾਹੇ ਯੂਕਰੇਨ ਕੋਲ ਨਿਊਕਲੀਅਰ ਪਾਵਰ ਹੈਗੀ ਆ ਜਾਂ ਨਹੀਂ। ਹੁਣ ਰਸ਼ੀਆ ਦੇ ਫੋਰਨ ਮਿਨਿਸਟਰ ਸਰਜੇ ਲੈਵਰੋਵ ਗਰੁੱਪ ਆਫ 20 ਦੀ ਮੀਟਿੰਗ ਚੱਲ ਰਹੀ ਹੈਗੀ ਆ ਬ੍ਰਾਜ਼ੀਲ ਦੇ ਵਿੱਚ। ਉੱਥੇ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਅਟੈਕ ਆ ਅਸੀਂ ਇਸ ਦਾ ਜਿਹੜਾ ਜਵਾਬ ਠੋਕਵਾਂ ਦੇਵਾਂਗੇ। ਸੋ G20 ਦੇ ਮੀਟਿੰਗਸ ਦੀ ਵੀ ਚੱਲ ਰਹੀ ਹੈਗੀ ਆ। ਉੱਥੇ ਪ੍ਰੈਜ਼ੀਡੈਂਟ ਬਾਈਡਨ ਹੁਣੇ ਵੀ ਪਹੁੰਚੇ ਹੋਏ ਹੈਗੇ ਆ, ਤੇ ਉਹ ਆਪਣੇ ਜਿਹੜੇ ਮਿੱਤਰ ਮੁਲਕ ਹੈਗੇ ਆ ਉਹਨਾਂ ਨੂੰ ਆਪਣੇ ਨਾਲ ਇਕੱਠਾ ਕਰਨ ਦੇ ਲਈ ਪੂਰੀ ਤਰ੍ਹਾਂ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ। ਦੂਸਰੇ ਪਾਸੇ ਐਸੋਸੀਏਟਡ ਪ੍ਰੈਸ ਇਹ ਰਿਪੋਰਟ ਕਰ ਰਿਹਾ ਵੀ ਪੁਟਿਨ ਨੇ ਜਰਮਨ ਦੇ ਜਿਹੜੇ ਚਾਂਸਲਰ ਆ ਉਹਦੇ ਨਾਲ ਲਗਭਗ 1 ਘੰਟਾ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ। ਉਸ ਸਮੇਂ ਜਦੋਂ ਉਹਨਾਂ ਨੇ ਆਪਣਾ ਜਿਹੜਾ ਨਿਊਕਲੀਅਰ ਦਾ ਥ੍ਰੈਸ਼ਹੋਲਡ ਆ ਉਸ ਨੂੰ ਲੋਅਰ ਕੀਤਾ ਹੈਗਾ। ਸੋ ਜਿਹੜੀ ਲੜਾਈ ਆ ਇਹ ਨਵੇਂ ਫੇਜ਼ ਦੇ ਵਿੱਚ ਪਹੁੰਚ ਜਾਊਗੀ। ਸੋ ਨਵਾਂ ਫੇਜ਼ ਦੇ ਪਹੁੰਚ ਚੁੱਕੀ ਹੈਗੀ ਆ, ਆਪਾਂ ਕਹਿ ਸਕਦੇ ਆ। ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਚਾਰਜ ਸੰਭਾਲਣ ਦੇ ਲਈ ਹਜੇ 60 ਡੇਜ਼ ਹੈਗੇ ਆ। ਸੋ 60 ਦਿਨਾਂ ਦੇ ਵਿੱਚ ਬਹੁਤ ਕੁਝ ਜਿਹੜਾ ਹੋ ਸਕਦਾ ਹੈਗਾ। G20 ਦੀ ਨਿਊਜ਼ ਕਾਨਫਰੰਸ ਹੋ ਰਹੀ ਸੀ ਬ੍ਰਾਜ਼ੀਲ ਦੇ ਵਿੱਚ। ਉੱਥੇ ਜਿਹੜੇ ਰਸ਼ੀਆ ਦੇ ਫੋਰਨ ਮਿਨਿਸਟਰ ਸਰਗੇਈ ਲਾਵਰੋਵ ਉਹਨਾਂ ਨੇ ਕਿਹਾ ਆ ਵੀ ਕਹਿੰਦੇ ਵੀ ਇਹ ਸਿਗਨਲ ਹੀ ਆ ਵੀ ਇਹ ਐਸਕੇਲੇਟ ਕਰਨਾ ਚਾਹੁੰਦੇ ਆ, ਵੀ ਲੜਾਈ ਨੂੰ ਹੋਰ ਵਧਾਉਣਾ ਜਿਹੜਾ ਉਹ ਚਾਹੁੰਦੇ ਨੇ। ਸੋ ਉਹਨਾਂ ਨੇ G20 ਦੀ ਮੀਟਿੰਗ ਦਰਮਿਆਨ ਇਹ ਗੱਲ ਆਖ ਦਿੱਤੀ ਹੈਗੀ ਆ। ਰਸ਼ੀਆ ਨੇ ਲੰਮੇ ਸਮੇਂ ਤੋਂ ਕਿਹਾ ਵੀ ਜਿਹੜੀ ATACMS US ਦੀ ਜਿਹੜੀ ਪ੍ਰੋਗਰਾਮਡ ਆ ਇਹ US ਦੇ ਸੈਟੇਲਾਈਟਸ ਦੀ ਇਸ ਰਿਕੁਆਇਰਮੈਂਟ ਆ, ਗਾਈਡੈਂਸ ਜਿਹੜੀ ਲਈ ਜਾਂਦੀ ਆ। ਪ੍ਰੈਜ਼ੀਡੈਂਟ ਜਿਹੜਾ ਜ਼ੈਲੈਂਸਕੀ ਆ ਯੂਕਰੇਨ ਦਾ, ਉਹਨੇ ਕਿਹਾ ਆ ਵੀ ਉਹ ਸਾਰੇ ਹੀ ਆਪਣੇ ਪਾਰਟਨਰਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ ਤਾਂ ਜੋ ਜਿਹੜੀਆਂ ਲੌਂਗ ਰੇਂਜ ਸਟ੍ਰਾਈਕਸ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਸਮਰਥਨ ਮਿਲੇ ਆ। ਇਹਨਾਂ ਨੇ ਰਸ਼ੀਆ ਦੇ ਬ੍ਰਾਂਸਕ ਰੀਜਨ ਦੇ ਵਿੱਚ ਹਮਲਾ ਕੀਤਾ ਆ, ਤੇ US ਦੀ ਜਿਹੜੀ ATACMS ਜਿਹੜੇ ਸਿਸਟਮ ਨੇ ਲੌਂਗ ਰੇਂਜ ਕੈਪੇਬਿਲਿਟੀ ਵਾਲੇ ਆ, ਉਹਨਾਂ ਸਾਰਿਆਂ ਨੂੰ ਕਹਿੰਦੇ ਅਸੀਂ ਵਰਤ ਸਕਦੇ ਆ। ਯੂਕਰੇਨ ਦੀ ਮਿਲਟਰੀ ਨੇ ਇਹ ਪਬਲਿਕਲੀ ਤਾਂ ਨਹੀਂ ਦੱਸਿਆ ਵੀ ਕਿਹੜੇ ਵੈਪਨ ਜਿਹੜੇ ਆ ਉਹਨਾਂ ਨੇ ਇਵੈਂਚੁਅਲੀ ਵਰਤੇ ਆ। ਜਿਹੜੇ ਯੂਕਰੇਨ ਦਾ ਅਧਿਕਾਰੀ ਤੇ US ਦਾ ਅਧਿਕਾਰੀ ਆ ਉਹਨਾਂ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਹੀ ਜਿਹੜਾ ਦੱਸਿਆ ਸੀਗਾ ਵੀ ਉਹਨਾਂ ਨੇ ਜਿਹੜਾ ਇਹ ਜਿਹੜੀਆਂ ATACMS ਮਿਜ਼ਾਈਲਸ ਆ ਉਹਨਾਂ ਦੀ ਜਿਹੜੀ ਉਹ ਵਰਤੋਂ ਕੀਤੀ ਆ। ਸੋ ਇਹ ਨਵਾਂ ਦੌਰ ਲੜਾਈ ਦਾ ਜਿਹੜਾ ਇਸ ਦੇ ਵਿੱਚ ਸ਼ੁਰੂ ਹੋਊਗਾ। ਰੂਸ ਇਹ ਜਿਹੜਾ ਫੈਸਲਾ ਨੇ ਇਹਦੀ ਥੋੜੀ ਜਿਹੀ ਤਹਿ ਦੇ ਵਿੱਚ ਜਾਈਏ ਤਾਂ ਰੀਸੈਂਟਲੀ ਜਿਹੜੀਆਂ ਰਿਪੋਰਟਸ ਆਈਆਂ ਸੀ, ਕਨਫਰਮੇਸ਼ਨ ਹੋਈ ਸੀ ਵੀ ਰਸ਼ੀਆ ਦੇ ਫੌਜੀਆਂ ਦੇ ਨਾਲ ਮਿਲ ਕੇ ਨਾਰਥ ਕੋਰੀਆ ਦੇ ਫੌਜੀਆਂ ਨੇ ਆ ਕੇ ਯੂਕਰੇਨ ਦੇ ਵਿੱਚ ਸਾਥ ਦਿੱਤਾ, ਲੜਾਈ ਕੀਤੀ ਆ। ਤੇ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਕਿਹਾ ਸੀਗਾ ਵੀ ਕਿਉਂਕਿ ਉਹਨਾਂ ਨੇ ਨਾਰਥ ਕੋਰੀਆ ਦਾ ਸਾਥ ਲਿਆ, ਇਸ ਕਰਕੇ ਅਸੀਂ ਯੂਕਰੇਨ ਨੂੰ ਇਹ ਜਿਹੜੀਆਂ ਮਿਜ਼ਾਈਲਸ ਆ ਉਹਨਾਂ ਦੀ ਵਰਤੋਂ ਕਰਨ ਦੀ
ਇਜਾਜ਼ਤ ਜਿਹੜੀ ਉਹ ਦੇ ਰਹੇ ਆ, ਤੇ ਯੂਕਰੇਨ ਨੇ ਉਸ ਦੇ ਵਿੱਚ ਇੱਕ ਦਿਨ ਪੈਂਦਿਆਂ ਹੀ ਉਹ ਜਿਹੜਾ ਪਹਿਲਾ ਹਮਲਾ ਆ ਉਸ ਮਿਜ਼ਾਈਲ ਦੇ ਨਾਲ ਕਰ ਦਿੱਤਾ ਹੈਗਾ ਆ। ਸੋ ਨਾਰਥ ਕੋਰੀਆ ਦੇ ਜਿਹੜੇ ਟਰੂਪਸ ਦੇ ਵਿੱਚ ਜੀ ਜੁਆਇਨਿੰਗ ਤੋਂ ਬਾਅਦ ਦੇ ਵਿੱਚ ਬਾਈਡਨ ਹੁਣਾਂ ਨੇ ਆਪਣਾ ਜਿਹੜਾ ਇਹ ਰੁਖ ਬਦਲਿਆ ਸੀਗਾ, ਤੇ ਉਸ ਤੋਂ ਬਦਲਣ ਤੋਂ ਬਾਅਦ ਦੇ ਵਿੱਚ ਹੁਣ ਇੱਕ ਨਵਾਂ ਦੌਰ ਲੜਾਈ ਦਾ ਇਹ ਸ਼ੁਰੂ ਹੋ ਚੁੱਕਾ ਆ ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀ ਜਿਹੜੀ ਟੀਮ ਹੈਗੀ ਆ, ਉਹਨਾਂ ਨੇ ਨਵਾਂ ਟਰਾਂਸਪੋਰਟੇਸ਼ਨ ਸੈਕਟਰੀ ਜਿਹੜਾ ਆ ਪਿਕ ਕਰ ਲਿਆ ਹੈਗਾ। ਸੋ ਕਨਫਰਮੇਸ਼ਨ ਹੋਣੀ ਤਾਂ ਬਾਕੀ ਆ, ਪਰ ਉਹਨਾਂ ਨੇ ਫੌਕਸ ਬਿਜ਼ਨਸ ਦੇ ਹੋਸਟ ਤੇ ਸਾਬਕਾ ਵਿਸਕੌਨਸਨ ਦੇ GOP ਹਾਊਸ ਮੈਂਬਰ ਸ਼ਾਨ ਡਫੀ ਨੂੰ ਇਸ ਪੋਜੀਸ਼ਨ ਦੇ ਲਈ ਚੁਣਿਆ ਹੈਗਾ ਆ। ਤੇ ਕਿਉਂਕਿ ਇਹ ਜਿਹੜੀ ਏਜੰਸੀ ਆ, ਟਰਾਂਸਪੋਰਟੇਸ਼ਨ ਏਜੰਸੀ, ਇਹਦੇ ਵਿੱਚ ਹਾਈਵੇਜ਼, ਟਰੱਕਿੰਗ ਸਾਰਾ ਕੁਛ ਆਉਂਦਾ ਹੈਗਾ। ਕਹਿੰਦੇ ਵੀ ਬਿਲੀਅਨਸ ਆਫ ਡਾਲਰ ਇਹਦੇ ਵਿੱਚ ਫੰਡਿੰਗ ਹੁੰਦੀ ਆ। ਟਰਾਂਸਪੋਰਟੇਸ਼ਨ ਕੰਟਰੀ ਦਾ ਸਭ ਤੋਂ ਵੱਡਾ CO2 ਐਮਿਸ਼ਨ ਦਾ ਸੋਰਸ ਵੀ ਹੈਗਾ ਆ। ਸੋ ਕਹਿੰਦੇ ਵੀ ਕਾਫੀ ਕੁਝ ਯੂ ਟਰਨ ਲੈ ਕੇ ਆਣਗੇ, ਜੋ ਪਿਛਲੇ ਸਮੇਂ ਦੇ ਵਿੱਚ ਜਿਹੜੇ ਲਾਜ਼ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਬਣਾਏ ਗਏ ਹੈਗੇ ਆ। ਤੇ ਗੋਲਡਨ ਏਜ ਆਫ ਟਰੈਵਲ, ਫੋਕਸਿੰਗ ਔਨ ਸੇਫਟੀ, ਐਫੀਸ਼ੀਐਂਸੀ ਤੇ ਇਨੋਵੇਸ਼ਨ, ਇਹ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਨਵੇਂ ਟਰਾਂਸਪੋਰਟੇਸ਼ਨ ਸੈਕਟਰੀ ਹੈਗੇ ਆ, ਬਣਨ ਜਾ ਰਹੇ ਆ, ਉਹ ਇਹ ਚੀਜ਼ਾਂ ਦੇ ਉੱਤੇ ਕੰਮ ਕਰਨਗੇ। ਸੋ ਬਾਈਡਨ ਹੁਣਾਂ ਨੇ ਇੱਕ ਇਨੀਸ਼ੀਏਟਿਵ ਲਿਆਂਦਾ ਸੀ 2021 ਇਨਫਰਾਸਟ੍ਰਕਚਰ ਲਾ ਤੇ IRA, ਲੋਅਰ ਕਾਰਬਨ ਡਾਊਨ ਕਰਨ ਦੇ ਲਈ ਲੋ ਕਾਰਬਨ ਟਰਾਂਸਪੋਰਟੇਸ਼ਨ ਮਟੀਰੀਅਲ ਪ੍ਰੋਗਰਾਮ। ਸੋ ਇਸੇ ਤਰ੍ਹਾਂ EPA ਦਾ CO2 ਜਿਹੜਾ ਪ੍ਰੋਗਰਾਮ ਸੀਗਾ, ਇਹਦੇ ਉੱਤੇ ਕਾਫੀ ਵੱਡੀ ਜਿਹੜੀ ਯੂ ਟਰਨ ਵੱਜੂਗੀ। ਸੋ ਇਹ ਦੂਸਰੇ ਫੌਕਸ ਦੇ ਜਿਹੜੇ ਹੋਸਟ ਹੋਣਗੇ, ਜਿਹੜੇ ਇੱਕ ਸੈਕਟਰੀ ਵਜੋਂ ਚੁਣੇ ਜਾਣਗੇ। ਜੀ ਬਿਲਕੁਲ। ਬਹੁਤਿਆਂ ਦੀ ਇਹਦੇ ਵਿੱਚ ਜਿਹੜੇ ਨੋਮੀਨੇਟ ਉਹਨਾਂ ਨੇ ਕੀਤੇ ਆ, ਉਹਦੇ ਲਈ ਸੈਨੇਟ ਦੀ ਕਨਫਰਮੇਸ਼ਨ ਦੀ ਜ਼ਰੂਰਤ ਹੋਊਗੀ। ਜਿਹੜੇ ਵਿਵਾਦਗ੍ਰਸਤ ਚਿਹਰੇ ਆ ਉਹਨਾਂ ਦੇ ਲਈ ਥੋੜਾ ਔਖਾ ਹੋ ਸਕਦਾ ਹੈ। ਉਸੇ ਤਰੀਕੇ ਦੇ ਨਾਲ ਜਿਹੜਾ ਮੈਟ ਗੇਟਸ ਆ, ਉਹ ਇਸ ਟਾਈਮ ਬੁਰੀ ਤਰ੍ਹਾਂ ਫਸਿਆ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਆ। ਮੈਟ ਗੇਟਸ ਦੇ ਉੱਤੇ ਜਿਹੜੀਆਂ ਐਲੀਗੇਸ਼ਨਸ ਆ, ਉਹਦੇ ਕਰਕੇ ਇਹਨੂੰ ਮੁਸ਼ਕਿਲ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਦੋ ਬੀਬੀਆਂ ਨੇ ਕਹਿੰਦੇ ਵੀ ਟੈਸਟੀਫਾਈ ਕੀਤਾ ਸੀ ਹਾਊਸ ਐਥਿਕਸ ਕਮੇਟੀ। ਹੁਣ ਉਸ ਕਮੇਟੀ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਜਿਹੜਾ ਮੈਟ ਗੇਟਸ ਅਸਤੀਫਾ ਦੇ ਗਿਆ ਆ, ਉਹਨੇ ਕਿਹਾ ਵੀ ਉਹਨੂੰ ਪੇ ਕੀਤਾ ਗਿਆ ਸੀਗਾ ਸੈਕਸ਼ੂਅਲ ਫੇਵਰਸ ਦੇ ਜ਼ਰੀਏ। ਜਿਹੜੇ ਮੈਟ ਗੇਟਸ, ਉਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਚੁਣਿਆ ਆ ਅਟਰਨੀ ਜਨਰਲ ਜਿਹੜਾ ਉਹ ਬਣਾਉਣ ਦੇ ਲਈ। ਸੋ ਇਸ ਤੋਂ ਇਲਾਵਾ ਕਹਿੰਦੇ ਵੀ ਇੱਕ ਹੋਰ ਔਰਤ ਨੇ ਟੈਸਟੀਫਾਈ ਕੀਤਾ ਸੀ ਕਾਂਗਰੈਸ਼ਨਲ ਪੈਨਲ ਦੇ ਵਿੱਚ, ਵੀ ਉਸ ਨੇ ਦੇਖਿਆ ਆਪ ਮੈਟ ਗੇਟਸ ਨੂੰ ਅੰਡਰ ਏਜ ਫਰੈਂਡ ਦੇ ਨਾਲ ਜਿਹੜਾ ਉਹ ਕਰਦੇ ਹੋਏ। 2017 ਦੀ ਜਿਹੜੀ ਉਹ ਗੱਲ ਆ, ਉਹਦੀ ਜਿਹੜੀ ਲਾਇਰ ਆ ਵਿਕਟਮ ਦੀ, ਜੋਲ ਲੈਪਰਡ, ਉਸਨੇ ਜਿਹੜੀ ਇਸ ਚੀਜ਼ ਦਾ ਹੁਣ ਦਾਅਵਾ ਕੀਤਾ ਹੈ। ਮੈਟ ਗੇਟਸ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਦਾ ਆ ਰਿਹਾ ਆ। ਉਹ ਕਹਿੰਦੇ ਵੀ ਇਹ ਜਿਹੜੇ ਕਲਾਇੰਟ ਦੀ ਜਿਹੜੀ ਟੈਸਟੀਮੋਨੀ ਆ, ਉਹ ਉਸ ਨੂੰ ਉਹ ਬਲੀਵ ਨਹੀਂ ਕਰਦੇ ਹੈਗੇ। ਸੋ 17 ਸਾਲ ਦੀ ਜਿਹੜੀ ਕੁੜੀ ਦੇ ਨਾਲ ਇਸ ਤਰੀਕੇ ਦੇ ਨਾਲ ਸੰਭੋਗ ਕਰਨ ਦਾ ਜਿਹੜਾ ਇਸ ਦੇ ਉੱਤੇ ਜਿਹੜੇ ਦੋਸ਼ ਆ ਉਹ ਲੱਗੇ ਆ। ਇਸ ਤੋਂ ਇਲਾਵਾ ਜਿਹੜਾ ਪੇਡ ਇਸ ਮਾਮਲੇ ਦੇ ਵਿੱਚ, ਸੈਕਸ਼ੂਅਲ ਅਸੌਲਟ ਦੇ ਮਾਮਲੇ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਉੱਤੇ ਲੱਗਦੀਆਂ ਜਿਹੜੀਆਂ ਆ ਰਹੀਆਂ ਸੈਕਸ਼ੂਅਲ ਫੇਵਰਸ ਦਾ। ਸੋ ਹੁਣ ਜੇ ਅਟਰਨੀ ਜਨਰਲ ਦੇ ਲਈ ਆਇਆ ਆ, ਤਾਂ ਹੁਣ ਹੋਰ ਵੀ ਜ਼ਿਆਦਾ ਨਵੀਆਂ ਚੀਜ਼ਾਂ ਇਸ ਦੇ ਖੁਲਾਸੇ ਜਿਹੜੇ ਉਹ ਸਾਹਮਣੇ ਆਏ ਆ। ਇਹ ਕੱਲ ਹੀ ਹੋਇਆ ਹਰਜੋਤ ਸਿੰਘ ਜੀ, ਮੈਟ ਗੇਟਸ ਦੇ ਨੋਮੀਨੇਟ ਹੋਣ ਤੋਂ ਬਾਅਦ ਚ ਇਹ ਜਿਹੜੀਆਂ ਕੁਝ ਬੀਬੀਆਂ ਹੁਣ ਦੁਬਾਰਾ ਜਿਹੜੀਆਂ ਉਹ ਸਾਹਮਣੇ ਆਈਆਂ, ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਐਥਿਕਸ ਕਮੇਟੀ ਦੇ ਵਿੱਚ ਵੀ ਆਪਣੇ ਬਿਆਨ ਦਰਜ ਕਰਾ ਕੇ ਆ ਚੁੱਕੀਆਂ ਹੈਗੀਆਂ ਆ। ਪਰ ਹੁਣ ਕਿਉਂਕਿ ਇਸ ਨੇ ਅਸਤੀਫਾ ਦੇ ਦਿੱਤਾ ਆ, ਇਸ ਲਈ ਉਹ ਸ਼ਾਇਦ ਰਿਪੋਰਟ ਕਦੀ ਨਸ਼ਰ ਨਹੀਂ ਸੀ ਜਿਹੜੀ ਉਹ ਹੋਣੀ। ਸੋ ਇਹਦੇ ਲੱਗਦਾ ਵੀ ਥੋੜੇ ਜਿਹੇ ਬੱਦਲ ਹੈਗੇ ਆ ਛਾਏ ਆ, ਵੀ ਇਹਦਾ ਸ਼ਾਇਦ ਪਾਸ ਹੋਣਾ ਮੁਸ਼ਕਿਲ ਆ। ਰੀਸੈਸ ਅਪਾਇੰਟਮੈਂਟ ਹੁੰਦੀਆਂ ਤਾਂ ਸ਼ਾਇਦ ਕਰ ਜਾਂਦੇ ਟਰੰਪ ਹੋਣੀ, ਪਰ ਮਿਚ ਮਕੌਨਲ ਨੇ ਉਸ ਦੇ ਵਿੱਚ ਨਾ ਜਿਹੜੀ ਉਹ ਕਰ ਦਿੱਤੀ ਸੀ। ਜੀ ਬਿਲਕੁਲ। ਕੁਛ ਜਿਹੜੀਆਂ ਉਹਨਾਂ ਦੀਆਂ ਅਪਾਇੰਟਮੈਂਟਸ ਹੋਣ ਜਾ ਰਹੀਆਂ ਆ, ਉਹਨਾਂ ਦੇ ਉੱਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ, ਜਿਨ੍ਹਾਂ ਦੇ ਵਿੱਚੋਂ ਮੇਨ ਇਹ ਹੈਗੇ ਆ। ਇਸ ਤੋਂ ਬਿਨਾਂ ਕੱਲ ਆਪਾਂ ਜਿਹੜੀ ਖਬਰ ਸਾਂਝੀ ਕੀਤੀ ਸੀ ਪਈ, ਜਿਹੜੀ ਰਿਪਬਲਿਕਨ ਹਿੰਦੂ ਜਥੇਬੰਦੀ ਹੈਗੀ ਆ,
ਉਹ ਕਿਸ ਤਰ੍ਹਾਂ ਉਹਨਾਂ ਨੇ ਆਲਰੇਡੀ ਕੀ ਪਾਲਿਸੀਆਂ ਹੋਣੀਆਂ ਉਹਨਾਂ ਦੇ ਉੱਤੇ ਵਰਕਆਊਟ ਕਰਨਾ ਸ਼ੁਰੂ ਕੀਤਾ ਆ। ਤੇ ਹੁਣ ਕੱਲ ਇੱਕ ਆਪਣੇ ਹੀ ਕਿਸੇ ਬੰਦੇ ਵੱਲੋਂ ਤੁਲਸੀ ਗਾਬਰਟ ਦੇ ਅਗੇਂਸਟ ਵੀ ਜਿਹੜੀ ਪਟੀਸ਼ਨ ਆ ਉਹ ਸ਼ੁਰੂ ਕੀਤੀ ਗਈ ਆ ਵੀ ਕਿਸ ਤਰ੍ਹਾਂ ਜਿਹੜੇ ਤੁਲਸੀ ਗਾਬਰਟ ਦੇ ਰਿਲੇਸ਼ਨ ਜਿਹੜੀ RSS ਆ ਜਾਂ ਵਿਸ਼ਵ ਹਿੰਦੂ ਪਰਿਸ਼ਦ ਦਾ ਕੱਟੜ ਜਿਹੜੀ ਹਿੰਦੂ ਜਥੇਬੰਦੀ ਉਹਨਾਂ ਦੇ ਨਾਲ ਹੈਗੇ ਆ, ਤੇ ਵੀ ਐਜ਼ ਏ ਨਿਊਟਰਲ ਉਹ ਜਿਸ ਪੋਜੀਸ਼ਨ ਦੇ ਲਈ ਉਹਨਾਂ ਨੂੰ ਚੁਣਿਆ ਗਿਆ ਹੈ ਉਹ ਕੰਮ ਕਰ ਸਕਦੇ ਕਿ ਨਹੀਂ। ਸੋ ਉਹ ਪਟੀਸ਼ਨ ਵੀ ਜਿਹੜੀ ਆ ਕੱਲ ਦੀ ਘੁੰਮਣੀ ਸ਼ੁਰੂ ਹੋਈ ਹੈਗੀ ਆ। ਬਿਲਕੁਲ। ਜੀ ਤੇ ਇਸੇ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਨਾਲ ਇਹ ਵੀ ਆ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਪਚ ਨਹੀਂ ਰਹੀ ਵੀ ਜਿਹੜੇ ਹਿੰਦੂ ਕੋਲੀਸ਼ਨ ਆ, ਜਿਹੜੀ ਰਿਪਬਲਿਕਨ ਹਿੰਦੂ ਕੋਲੀਸ਼ਨ ਉਹ ਲਾਗੇ ਆ ਗਈ ਆ, ਉਹਨਾਂ ਨੂੰ ਇਹ ਹੈਗਾ ਵੀ ਸਾਨੂੰ ਤੁਸੀਂ ਕੁਝ ਕਹੋ ਨਾ। ਖਾਸ ਕਰਕੇ ਜਿਹੜੀਆਂ ਕੁਝ ਸਿੱਖ ਜਥੇਬੰਦੀਆਂ ਜਾਂ ਸਿੱਖ ਜਿਹੜੇ ਕੁਝ ਇਦਾਂ ਦੇ ਐਕਟਰ ਜਿਹੜੇ ਇਸ ਟਾਈਮ ਆਏ ਹੋਏ ਆ ਜੋ ਕਿ ਧਿਆਨ ਭਟਕਾਉਣ ਦੇ ਵਿੱਚ ਇਸ ਟਾਈਮ ਮੋਹਰੇ ਲੱਗੇ ਆ। ਜਦੋਂ ਮਾਰਚ ਹੋ ਰਹੀ ਸੀ ਉਦੋਂ ਉਹਨਾਂ ਨੇ ਉਹਦਾ ਤੇ ਗੌਰ ਵੀ ਨਹੀਂ ਕੀਤਾ। ਉਦੋਂ ਜਦੋਂ 350 ਮੀਲ ਜਿਹੜੀ ਮਾਰਚ ਹੋਈ ਕਿਸੇ ਨੇ ਉਹਨਾਂ ਨੂੰ ਗੱਲ ਨਹੀਂ ਕੀਤੀ। ਤੇ ਬਾਅਦ ਦੇ ਵਿੱਚ ਹੁਣ ਇਹ ਕਹਿ ਰਹੇ ਆ ਵੀ ਇਹ ਚੀਜ਼ਾਂ ਜਿਹੜੀਆਂ ਉਹ ਕਿਉਂ ਹੋ ਰਹੀਆਂ ਆ। ਉਹਨਾਂ ਦੀ ਜੇ ਕੋਈ ਗਲਤੀ ਆ ਉਸ ਨੂੰ ਜੇ ਕੋਈ ਮੋਹਰੇ ਲੈ ਕੇ ਆਉਂਦਾ ਤੇ ਉਹ ਕਹਿੰਦੇ ਵੀ ਇਹ ਮਾੜੀ ਗੱਲ ਆ ਭਾਈ। ਆਪਣੀ ਜਿੱਦਾਂ ਪਹਿਲਾਂ ਵੀ ਕਿਹਾ ਗਿਆ ਸੀਗਾ ਵੀ ਕੋਈ ਆਪਾਂ ਜੇ ਗਲਤ ਰਾਹ ਤੇ ਤੁਰੇ ਆ ਤੇ ਉਸ ਨੂੰ ਆਪਾਂ ਠੀਕ ਕਰ ਲੈਣਾ ਜਿਹੜਾ ਉਹ ਵਾਜਬ ਹੁੰਦਾ, ਚੰਗਾ ਹੁੰਦਾ ਆ। ਜੇ ਹਿੰਦੂ ਜਥੇਬੰਦੀਆਂ ਟਰੰਪ ਹੁਣਾਂ ਦੇ ਨਾਲ ਮੀਟਿੰਗਾਂ ਕਰ ਰਹੀਆਂ ਆ ਤਾਂ ਇਹਦੇ ਵਿੱਚ ਆਪਾਂ ਨੂੰ ਸੁਚੇਤ ਰਹਿਣਾ ਆ ਤੇ ਉਹਦੇ ਬਾਰੇ ਦੱਸਣਾ ਕੋਈ ਮਾੜੀ ਚੀਜ਼ ਥੋੜੀ ਆ। ਉਸ ਚੀਜ਼ ਨੂੰ ਲੈ ਕੇ ਕਈਆਂ ਨੂੰ ਬਹੁਤ ਜ਼ਿਆਦਾ ਮਿਰਚ ਲੱਗੀ ਆ ਵੀ ਸਾਨੂੰ ਕਹਿ ਕੇ ਦਿੱਤਾ ਗਿਆ ਵੀ ਇਹ ਚੀਜ਼ ਕਿਉਂ ਜਿਹੜੀ ਉਹ ਹੋਈ ਆ। ਸੋ ਸਾਰਿਆਂ ਨੂੰ ਜਿਹੜਾ ਹਿਸਾਬ ਦੇ ਨਾਲ ਜਿਹੜਾ ਦੇਖ ਕੇ ਬੋਲਣ ਦੀ ਜਿਹੜੀ ਉਹ ਲੋੜ ਆ ਵੀ ਕੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਆ। ਇੰਨੇ ਸਾਲਾਂ ਤੋਂ ਲਗਾਤਾਰ ਕੌਮ ਨੂੰ ਲੈ ਕੇ, ਪੰਥਕ ਹਿੱਤਾਂ ਨੂੰ ਲੈ ਕੇ ਆਪਾਂ ਮੋਹਰੇ ਹਮੇਸ਼ਾ ਜਿਹੜੀ ਉਹ ਗੱਲ ਕਰਦੇ ਆਏ ਆ, ਉਹ ਹੁਣ ਵੀ ਕਰਦੇ ਆ ਤੇ ਗਾਂ ਵੀ ਜਿਹੜੀ ਉਸੇ ਤਰੀਕੇ ਦੇ ਨਾਲ ਆਪਾਂ ਕਰਦੇ ਰਵਾਂਗੇ। ਬਾਕੀ ਇਹ ਆ ਵੀ ਜਿਨ੍ਹਾਂ ਨੇ ਇਦਾਂ ਦੀਆਂ ਚੀਜ਼ਾਂ ਬੋਲਣੀਆਂ ਉਹ ਬੋਲਣੋਂ ਹਟਦੇ ਤਾਂ ਨਹੀਂ ਹੁੰਦੇ, ਪਰ ਉਹਨਾਂ ਨੂੰ ਅਕਲ ਨੂੰ ਹੱਥ ਮਾਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਉਹ ਕੀਤਾ ਜਾ ਰਿਹਾ ਆ। ਜੇ ਭਾਈ ਤੁਹਾਡੀ ਕੋਈ ਮੀਟਿੰਗਾਂ ਆਪ ਹੋਈਆਂ ਆ ਤਾਂ ਦੱਸ ਦਿਓ। ਜੇ ਕੋਈ ਗੱਲਬਾਤ ਹੋਈ ਆ ਤਾਂ ਥੋੜੀ ਬਹੁਤੀ ਜਿਹੜੀ ਉਹ ਇਤਲਾਹ ਜਿਹੜੀ ਉਹ ਦੇ ਦਿਓ ਵੀ ਹਾਂ ਆਪਾਂ ਵੀ ਆਪਣੇ ਪੱਧਰ ਦੇ ਉੱਤੇ ਕਰ ਰਹੇ ਹਾਂ। ਆਪਾਂ ਤਾਂ ਇਹੀ ਕਿਹਾ ਵੀ ਇਸ ਪੱਧਰ ਦੇ ਉੱਤੇ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ, ਪਿੱਛੇ ਨਾ ਰਹਿ ਜਾਈਏ। ਆਪਾਂ ਇਦਾਂ ਹੀ ਨਾ ਹੋਵੇ ਵੀ ਆਪਾਂ ਇਕੱਲੇ ਖੁਸ਼ੀ ਮਨਾਉਂਦੇ ਰਹਿ ਜਾਈਏ। ਹਾਂਜੀ ਜੀ ਟਰੰਪ ਜਿੱਤ ਗਿਆ, ਟਰੰਪ ਜਿੱਤ ਗਿਆ। ਜਿਨ੍ਹਾਂ ਨੇ ਬਹੁਤ ਲੋਕਾਂ ਨੇ ਉਸ ਦੀ ਸਪੋਰਟ ਜਿਹੜੀ ਉਹ ਕੀਤੀ ਹੈ ਟਰੰਪ ਦੀ, ਪਰ ਇਹ ਜਿਸ ਤਰੀਕੇ ਦੇ ਨਾਲ ਉਹਦੇ ਆਲੇ ਦੁਆਲੇ ਜਾਲ ਬੁਣਿਆ ਗਿਆ ਹੈ ਨਾ ਭਾਰਤੀ ਤੰਤਰ ਦਾ, ਜਿੱਦਾਂ ਦੇ ਲੋਕ ਉਹਦੇ ਆਲੇ ਦੁਆਲੇ ਟਰੰਪ ਦੇ ਆਲੇ ਦੁਆਲੇ ਆ ਕੇ ਆਣ ਬੈਠੇ ਆ, ਉਹਨਾਂ ਤੋਂ ਜਿਹੜਾ ਭਾਈ ਬਚਾ ਕੇ ਰੱਖਣ ਦੀ ਲੋੜ ਪੈਣੀ ਆ ਅਮਰੀਕਨ ਪ੍ਰਸ਼ਾਸਨ ਨੂੰ, ਟਰੰਪ ਪ੍ਰਸ਼ਾਸਨ ਨੂੰ। ਬਾਅਦ ਇਹ ਨਾ ਹੋਵੇ ਵੀ ਉਹ ਭਾਰਤ ਦੇ ਵੱਲ ਨੂੰ ਜਿਹੜਾ ਉਹ ਉੱਲਰ ਜਾਵੇ। ਤੇ ਨਾਲੇ ਜਿਹੜੀਆਂ ਬੇਹੁਦਾ ਟਿੱਪਣੀਆਂ ਵੀ ਜੈਲ ਸਿੰਘ ਦੇ ਨਾਲ KPS ਗਿੱਲ ਤੇ ਉਦਾਂ ਦੀਆਂ ਜਿਹੜੀਆਂ ਗੱਲਾਂ ਕਰਨੀਆਂ, ਭਾਈ ਜਿਨ੍ਹਾਂ ਨੇ ਨਵੀਆਂ ਕਈ ਵਾਰੀ ਦਾੜੀਆਂ ਰੱਖੀਆਂ ਹੁੰਦੀਆਂ ਉਹ ਫਿਰ ਇਦਾਂ ਕਰਦੇ ਆ ਵੀ ਖੌਰੇ ਸਾਰੀ ਜਿਹੜੀ ਚਿੰਤਾ ਕੌਮ ਦੀ ਉਹਨਾਂ ਨੂੰ ਹੀ ਜਿਹੜੀ ਉਹ ਪੈ ਗਈ ਆ। ਸੋ ਭਾਈ ਧਿਆਨ ਦੇ ਨਾਲ ਜਿਹੜਾ ਉਹ ਚੱਲਣ ਦੀ ਜਿਹੜੀ ਉਹ ਲੋੜ ਹੁੰਦੀ ਆ, ਅਕਲ ਨੂੰ ਹੱਥ ਮਾਰਨ ਦੀ ਜਿਹੜੀ ਉਹ ਲੋੜ ਹੁੰਦੀ ਆ। ਸੋ ਇਹ ਜਿਹੜਾ ਹਿਸਾਬ ਦੇ ਨਾਲ ਜਿਹੜਾ ਉਹ ਆਪਾਂ ਨੂੰ ਦੇਖਣ ਦੀ ਲੋੜ ਆ। ਅਸੀਂ ਤਾਂ ਜਿਹੜਾ ਕੌਮ ਨੂੰ ਸੁਚੇਤ ਕੀਤਾ। ਹੁਣ ਪਹਿਲੀ ਗੱਲ ਤਾਂ ਤੁਸੀਂ ਦੱਸੋ ਕੋਈ ਪੰਜਾਬੀ ਦਾ ਜਾਂ ਕੋਈ ਇੰਡੀਅਨ ਈਵਨ ਮੀਡੀਆ ਵੀ ਆਊਟਲੈਟ ਆ, ਉਹਨਾਂ ਨੇ ਕਿਸੇ ਨੇ ਦੱਸਿਆ ਪਈ ਅਕਤੂਬਰ 22 ਨੂੰ 2 ਸਾਲ ਪਹਿਲਾਂ ਟਰੰਪ ਉਹਨਾਂ ਦੇ ਜਿਹੜੇ ਮਾਰੋ-ਲਾਗਾ ਜਿਹੜਾ ਉਹਨਾਂ ਦਾ ਰਿਜ਼ੋਰਟ ਆ ਉੱਥੇ 182 ਦੇ ਕਰੀਬ ਵੱਖ-ਵੱਖ ਜਿਹੜੇ ਹਿੰਦੂ ਆਰਗੇਨਾਈਜੇਸ਼ਨ ਦੇ ਬੰਦੇ ਉਹਨਾਂ ਨੂੰ ਮਿਲੇ ਵੀ ਕਿਸ ਤਰ੍ਹਾਂ ਉਹਨੂੰ ਜਿਤਾਉਣਾ ਹੈਗਾ, ਕਿਸ ਤਰ੍ਹਾਂ ਮਿਲੀਅਨਸ ਆਫ ਡਾਲਰ ਦੇਣੇ ਹੈਗੇ ਆ ਵੱਖ-ਵੱਖ ਬਿਜ਼ਨੈਸਿਸ ਤੋਂ। ਸੋ ਆਪਾਂ ਤਾਂ ਇਨਫੋਰਮ ਹੀ ਕਰ ਰਹੇ ਹਾਂ ਆਪਣੀ ਕਮਿਊਨਿਟੀ ਨੂੰ ਇਹ ਭਾਈ ਉਹ ਜਿਹੜੀ ਆਰਗੇਨਾਈਜੇਸ਼ਨ ਆ ਜਾਂ ਉਹ ਕਮਿਊਨਿਟੀ ਕਿੰਨੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਆ, ਵੀ ਆਪਾਂ ਵੀ ਕੋਈ ਕੰਮ ਕਰ ਰਹੇ ਹਾਂ ਕਿ ਨਹੀਂ, ਆਪਾਂ ਨੂੰ ਪਤਾ ਹੋਣਾ ਚਾਹੀਦਾ। ਐਵੇਂ ਜਿੰਦਾਬਾਦ ਮੁਰਦਾਬਾਦ ਨਾ ਕਰੀਏ। ਸੋ ਸਾਡਾ ਮਤਲਬ ਇਹੀ ਦੱਸਣ ਦਾ ਸੀਗਾ। ਹੁਣ ਜਿਹੜੇ ਸੈਂਟਾ ਕਲਾਰਾ ਦੇ ਡਿਸਟ੍ਰਿਕਟ ਅਟਾਰਨੀ ਆ ਜੈਫ ਰੋਜ਼ਨ, ਉਹਨਾਂ ਬਾਰੇ ਆਪਾਂ ਜਦੋਂ ਦੱਸਿਆ ਸੀ ਵੀ ਕਿਸ ਹਿਸਾਬ ਦੇ ਨਾਲ ਸੈਕਰਾਮੈਂਟੋ ਬੀ ਦੇ ਵਿੱਚ ਆਰਟੀਕਲ ਆਇਆ ਸੀ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਡਿਸਟ੍ਰਿਕਟ ਅਟਾਰਨੀ ਨੂੰ ਮਿਲ ਕੇ ਵੱਖ-ਵੱਖ ਬੇ ਏਰੀਏ ਦੀਆਂ 11 ਪੁਲਿਸ ਡਿਪਾਰਟਮੈਂਟ ਦੇ ਚੀਫਸ ਨੂੰ ਮਿਲੇ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਆਹ ਤਾਂ ਜਿਹੜੇ ਸਿੱਖ ਆ ਇਹ ਵਾਇਲੈਂਟ ਆ, ਇਹਨਾਂ ਦੀ ਜਿਹੜੀ ਜਹਾਜ਼ ਸਿੱਟਿਆ ਸੀ ਕੈਨੇਡਾ 'ਚ, ਇਹ ਜਿਹੜੇ ਇੱਥੇ ਰੌਲਾ ਪਾਉਂਦੇ ਆ ਇਹ ਉਹੀ ਸਾਰਾ ਕੁਛ ਹੈਗਾ ਆ। ਸੋ ਉਹ ਆਪਾਂ ਸਾਰਾ ਦੱਸਿਆ ਸੀ ਵੀ ਕੌਮ ਜਾਗ ਕੇ ਪਤਾ ਹੁਣੇ ਪਤਾ ਚੱਲਿਆ ਵੀ ਕੁਝ ਸਿੱਖ ਆਰਗੇਨਾਈਜੇਸ਼ਨਸ ਜੈਫ ਰੋਜ਼ਨ ਨੂੰ ਵੀ ਮਿਲ ਰਹੀਆਂ ਹੈਗੀਆਂ। ਸੋ ਬਿਲਕੁਲ ਵਧੀਆ ਆ।
ਸੋ ਕਿਉਂਕਿ ਆਪਣਾ ਪੱਖ ਵੀ ਦੱਸਣਾ ਚਾਹੀਦਾ। ਸੋ ਮੀਡੀਆ ਦਾ ਕੰਮ ਇਹ ਹੁੰਦਾ ਆ ਭਈ ਰਾਈਟ ਵੇ ਆਪਾਂ ਦੱਸੀਏ ਵੀ ਕੀ ਕੁਝ ਵਾਪਰ ਰਿਹਾ ਆ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜਾ ਪੰਜਾਬੀ ਰੇਡੀਓ USA YouTube ਚੈਨਲ ਨਹੀਂ ਹੈ, ਨਾ Facebook ਚੈਨਲ ਆ। ਪੰਜਾਬੀ ਰੇਡੀਓ USA ਦੇ 15 AM ਤੇ FM ਸਟੇਸ਼ਨਸ ਆ, FCC ਤੋਂ ਲਾਇਸੈਂਸਡ ਆ। ਸੋ ਨਾ ਤਾਂ ਅਸੀਂ ਕਿਸੇ ਨੂੰ ਪੰਪ ਦੇ ਕੇ ਜਿਹੜੀ ਖਬਰ ਚੱਕਦੇ ਹੈਗੇ ਆ ਝੂਠੀ, ਤੇ ਨਾ ਹੀ ਜਿਹੜਾ ਆ ਭਈ ਬਿਨਾਂ ਕਿਸੇ ਗੱਲ ਤੋਂ ਸ਼ੋਅ ਕਰੀ ਜਾਈਏ ਭਈ ਹਾਂ ਬੱਲੇ ਬੱਲੇ ਹੋ ਰਹੀ ਹੈਗੀ ਆ। ਸੋ ਜੋ ਕੁਝ ਐਗਜ਼ੈਕਟਲੀ ਵਾਪਰਦਾ ਹੈਗਾ, ਰੈਫਰੈਂਸ ਦੇ ਕੇ ਕਿਹੜੀ ਅਖਬਾਰ ਕਿਹੜਾ ਨਿਊਜ਼ ਚੈਨਲ ਕੀ ਦੱਸ ਰਿਹਾ ਹੈਗਾ, ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰਦੇ ਹੈਗੇ ਆ, ਕਿਉਂਕਿ ਜਿੰਨੇ ਵੀ ਸਾਡੇ ਸਟੇਸ਼ਨਸ ਆ ਉਹ FCC ਦੇ ਅੰਡਰ ਹੈਗੇ ਆ, ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਅੰਡਰ। ਸੋ ਸਰੋਤਿਆਂ ਨੂੰ ਬੇਨਤੀ ਆ, ਜੋ ਕੁਝ ਵਾਪਰ ਰਿਹਾ ਹੁੰਦਾ ਉਹਨੂੰ ਧਿਆਨ ਨਾਲ ਸੁਣਿਆ ਕਰੋ ਪਹਿਲੀ ਗੱਲ ਤਾਂ। ਦੂਸਰੇ ਨੰਬਰ ਤੇ ਫਿਰ ਤੁਸੀਂ ਸਰਚ ਕਰਿਆ ਕਰੋ, ਚਾਹੇ ਗੂਗਲ ਤੇ, ਯਾਹੂ ਤੇ, ਜਿਹੜੀਆਂ ਵੀ ਹੈਗੀਆਂ, ਟਵਿੱਟਰ। ਘੱਟੋ ਘੱਟ ਅਸੀਂ 8-10 ਅਖਬਾਰਾਂ ਸਵੇਰੇ ਪੜ੍ਹ ਕੇ ਫਿਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਕਦੇ ਵੀ ਅਸੀਂ ਆਪਣੇ ਕੋਲੋਂ ਕੋਈ ਜਿਹੜੀ ਖਬਰ ਆ ਉਹ ਨਹੀਂ ਬਣਾ ਕੇ ਤੁਹਾਨੂੰ ਦੱਸਦੇ ਵੀ ਭਈ ਆਹ ਹੋ ਗਿਆ ਆਹ ਹੋ ਗਿਆ, ਬਸ ਹੁਣ ਤਾਂ ਤਿਆਰ ਹੋ ਜਾਓ ਸਾਰਾ ਕੁਝ ਠੀਕ। ਇਹ ਦੇਖੋ ਪਤਾ ਕੀ ਆ, ਜਿੱਥੇ ਪੰਪ ਦੇਣ ਦੀ ਲੋੜ ਹੁੰਦੀ ਉੱਥੇ ਲੋੜ ਆ, ਐਵੇਂ ਐਵੇਂ ਲੋਕਾਂ ਨੂੰ ਭੁਲੇਖੇ 'ਚ ਨਾ ਰੱਖੋ ਵੀ ਰਿਐਲਿਟੀ ਵੀ ਜਿਹੜੀ ਉਹ ਆਪਾਂ ਨੂੰ ਪਤਾ ਲੱਗਣੀ ਚਾਹੀਦੀ ਆ। ਇਹ ਚੀਜ਼ ਜਿਹੜੀ ਆ ਨਾ, ਇਹ ਸਮਝ ਲੈਣੀ ਚਾਹੀਦੀ ਆ। ਅੱਜ ਜੇ ਅਮਰੀਕਾ ਤੁਹਾਡਾ ਸਾਥ ਦੇ ਰਿਹਾ ਆ, ਕੈਨੇਡਾ ਤੁਹਾਡਾ ਸਾਥ ਦੇ ਰਿਹਾ ਆ, ਇਹ ਚਿਰਾਂ ਬਾਅਦ ਹੋਈ ਹੈ ਗੱਲ। ਪਹਿਲੀ ਵਾਰੀ ਇਹ ਹੋਈ ਹੈ ਗੱਲ, ਪਹਿਲੇ ਇੰਨੇ ਸਾਲਾਂ 'ਚ ਉਹਨਾਂ ਨੇ ਨਹੀਂ ਦਿੱਤਾ। ਕਿਉਂ ਦੇ ਰਹੇ ਆ ਆਪਾਂ ਨੂੰ ਇਹ ਵੀ ਪਤਾ ਵੀ ਹੋ ਸਕਦਾ ਵੀ ਸਰਕਮਸਟੈਂਸ਼ੀਅਲ ਜਿਹੜੀ ਉਹ ਚੀਜ਼ ਹੋਵੇ, ਹੋ ਸਕਦਾ ਵੀ ਇਹ ਚੀਜ਼ ਹੋਵੇ ਵੀ ਮੋਦੀ ਦੀ ਬਾਂਹ ਮਰੋੜਦੀ ਆ ਸਿਰਫ। ਸਿੱਖਾਂ ਨੂੰ ਸੁਚੇਤ ਰਹਿਣਾ ਕਹਿਣਾ ਕੋਈ ਮਾੜੀ ਚੀਜ਼ ਥੋੜੀ ਆ। ਇਹਦੇ ਵਿੱਚ ਕੀ ਆ, ਹੁਣ ਐਂਡਰਿਊ ਜਿਹੜੇ ਕੌਕਬਰਨ ਨੇ, ਉਹਨਾਂ ਨੇ ਅੱਜ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ ਹਾਰਪਰ ਮੈਗਜ਼ੀਨ ਦੇ ਵਿੱਚ। ਉਹਨਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੋਣਾ ਵੀ ਨਾਂ ਦੀ ਕੋਈ ਮੈਗਜ਼ੀਨ ਵੀ ਆ। ਉਹ ਭਾਈ ਉਹਦੇ ਵਿੱਚ ਤੁਸੀਂ ਜਾ ਕੇ ਦੇਖੋ, ਉਹਨੇ ਪੂਰਾ ਲਿਖਿਆ ਵੀ ਕਿਸ ਤਰੀਕੇ ਦੇ ਨਾਲ ਹਿੰਦੂਤਵ ਦਾ ਜਿਹੜਾ ਲੌਬੀ ਆ ਉਹ ਅਮਰੀਕਾ ਦੇ ਵਿੱਚ ਕਿੱਦਾਂ ਹਿੰਦੂ ਨੈਸ਼ਨਲਿਜ਼ਮ ਨੂੰ ਸਪਰੈਡ ਕਰ ਰਹੀ ਹੈ। ਤੁਸੀਂ ਮਾੜਾ ਜਿਹਾ ਪੜ੍ਹੋ ਤਾਂ ਸਹੀ, ਦੇਖੋ ਤਾਂ ਸਹੀ, ਅੱਖਾਂ ਤਾਂ ਖੋਲੋ। ਜੇ ਅੱਖਾਂ ਤੇ ਪੱਟੀ ਬੰਨ ਕੇ ਲਾਲਾ ਲਾਲਾ ਹੀ ਕਰਾਉਣੀ ਆ, ਜਿੰਦਾਬਾਦ ਮੁਰਦਾਬਾਦ ਵਾਲੀ ਜਿੱਦਾਂ ਤੁਸੀਂ ਕਹਿੰਦੇ ਵੀ ਗੱਲ ਕਰਨੀ ਆ, ਫਿਰ ਭਾਈ ਬਾਅਦ ਦੇ ਵਿੱਚ ਜਦੋਂ ਡੰਡਾ ਵੱਜਾ ਫਿਰ ਪਤਾ ਵੀ ਨਹੀਂ ਲੱਗਣਾ। ਅਗਲਿਆਂ ਨੇ ਸਾਥ ਦੇ ਕੇ ਛੱਡ ਜਾਣਾ ਆ, ਫਿਰ ਆਪਾਂ ਦੇਖਾਂਗੇ ਕੀ ਹੋਇਆ। ਆਪਾਂ ਇਸ ਚੀਜ਼ ਦੇ ਵਿੱਚ ਹੀ ਪੱਟ ਤੇ ਥਾਪੀਆਂ ਮਾਰਦੇ ਰਹਿ ਜਾਾਂਗੇ। ਨਹੀਂ ਜੀ, ਹੁਣ ਤਾਂ ਆਪਣੇ ਨਾਲ ਆ, ਹੁਣ ਇਹਨਾਂ ਨੇ ਪੱਕੇ ਨਾਲ ਰਹਿਣਾ। ਨਹੀਂ ਜੀ, ਕਿਸੇ ਟਾਈਮ ਦੇ ਉੱਤੇ ਉਹਨਾਂ ਦੇ ਨਾਲ ਸੀ, ਕਿਸੇ ਟਾਈਮ ਦੇ ਉੱਤੇ ਹੁਣ ਆਪਣੇ ਨਾਲ ਆ। ਹੋ ਸਕਦਾ ਵੀ ਕੱਲ ਨੂੰ ਇਹਨਾਂ ਦਾ ਮੂਡ ਅੱਗੇ ਕੀ ਹੈ, ਇਹਨਾਂ ਦੀ ਕੀ ਰਣਨੀਤੀ ਆ, ਕੀ ਇਹਨਾਂ ਦਾ ਥਿੰਕ ਟੈਂਕ ਜਿਹੜਾ ਉਹ ਕਹਿ ਰਿਹਾ ਆ, ਯੂ ਨੈਵਰ ਨੋ ਵੀ ਇਹਨਾਂ ਨੇ ਕਦੋਂ ਬਦਲ ਲੈਣਾ। ਪਰ ਜਦੋਂ ਹੀ ਦੇਰ ਤੱਕ ਆਪਾਂ ਨੂੰ ਉਹ ਸਾਥ ਦੇ ਰਹੇ ਆ, ਆਪਾਂ ਨੂੰ ਉਹ ਸਾਥ ਦੀ ਮਜ਼ਬੂਤੀ ਦਾ ਫਾਇਦਾ ਲੈਂਦੇ ਹੋਏ ਠੋਸ ਜਿਹੜੇ ਕੰਮ ਆ ਉਹ ਕਰਵਾ ਲੈਣੇ ਚਾਹੀਦੇ ਆ। ਉਹ ਗੱਲ ਕਰਦਾ ਕੋਈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੀ, ਸਿੱਖ ਜੈਨੋਸਾਈਡ ਬਿੱਲ ਦੀ ਗੱਲ ਕਰਦਾ ਵੀ ਪੱਕੇ ਤੌਰ ਦੇ ਉੱਤੇ ਲਾ ਜੇ, ਕਿਉਂਕਿ ਉਹ ਭਾਰਤ ਸਰਕਾਰ ਦੇ ਉਲਟਾ ਉਹਦੀ ਗੱਲ ਹੀ ਨਹੀਂ ਕਰਨੀ। ਉਹਨਾਂ ਨੇ 350 ਮੀਲ ਜਿਹੜਾ ਤੁਰ ਕੇ ਗਏ ਆ ਸਿੱਖ ਜੈਨੋਸਾਈਡ ਦੇ ਲਈ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਦੇ ਲਈ, ਗੱਲ ਹੀ ਨਹੀਂ ਕਰਨੀ ਉਹਨਾਂ ਨੇ, ਕਿਉਂਕਿ ਭਾਰਤ ਦੇ ਉਲਟ ਜਾਂਦੀ ਹੈ ਗੱਲ। ਤੇ ਕਹਿੰਦਾ ਸਾਨੂੰ ਆ ਵੀ ਅਸੀਂ ਭਾਰਤ ਦੇ ਨਾਲ ਆ। ਹੁਣ ਇਹ ਦੱਸੋ ਵੀ ਜਿਹੜੀ ਚੀਜ਼ ਭਾਰਤ ਦੇ ਉਲਟ ਚੱਲ ਰਹੀ ਆ, ਉਹਨਾਂ ਦੇ ਵਿੱਚ ਭਾਰਤ ਨੰਗਾ ਹੁੰਦਾ, ਉਹ ਗੱਲ ਨਹੀਂ ਕਰਨੀ। ਅਸੀਂ ਉਦਾਂ ਪੱਟ ਤੇ ਥਾਪੀਆਂ ਮਾਰ ਕੇ ਕਹੀ ਜਾਣਾ ਵੀ ਲਾਲਾ ਲਾਲ ਕਰਾਤੀ, ਇੱਥੇ ਤੇ ਆਹ ਹੋ ਗਿਆ, ਇੱਥੇ ਤਾਂ ਉਹ ਹੋ ਗਿਆ। ਭਾਈ ਕੋਈ ਠੋਸ ਕੰਮ ਵੀ ਕਰਕੇ ਦੇਖੋ, ਕਿਤੇ ਉਹ ਵੀ ਕੰਮ ਕਰੋ ਜਿਹਦੇ ਨਾਲ ਤੁਹਾਡੀ ਪਤਾ ਲੱਗੇ ਵੀ ਤੁਸੀਂ ਵਾਕਿਆ ਜੜ ਜਿਹੜੀ ਇੱਥੇ ਜਿਹੜੀ ਆ ਉਹ ਲਾਈ ਆ, ਕੋਈ ਤਕੜਾ ਜਿਹੜਾ ਉਹ ਕੰਮ ਕੀਤਾ ਆ। ਫੇਜ਼ ਜਿਹੜੇ ਆ ਉਹ ਕਈ ਚੀਜ਼ਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ, ਕਿਤੇ ਵਾਧਾ ਹੁੰਦਾ, ਕਿਤੇ ਡਾਊਨ ਹੁੰਦਾ, ਕਿਤੇ ਚੜ੍ਹਾਈ ਆ, ਕਿਤੇ ਨਿਵਾਣ ਆ। ਜਦੋਂ ਨਿਵਾਣ ਦੇ ਵਿੱਚ ਹੋਈਏ ਜਾਂ ਜਦੋਂ ਚੜ੍ਹਾਈ 'ਚ ਹੋਈਏ, ਮਜ਼ਬੂਤੀ ਦੇ ਨਾਲ ਕਿੱਦਾਂ ਕੰਮ ਕਰਾ ਲੈਣਾ ਆ ਉਹਦੀ ਗੱਲ ਕਰੋ। ਕਰ ਰਿਹਾ ਕੋਈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਦੀ ਗੱਲ, ਕਰਦਾ ਕੋਈ ਸਿੱਖ ਜੈਨੋਸਾਈਡ ਦੇ ਬਿੱਲ ਦੀ ਗੱਲ। ਆ ਜਿੰਨੇ ਖੁਲਾਸੇ ਕੀਤੇ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲਾ, ਆ ਜਿਹੜਾ ਰਿਪਬਲਿਕਨ ਹਿੰਦੂ ਕੋਲੇਸ਼ਨ ਵਾਲਾ, ਆ COHNA ਵਾਲਾ, ਆ ਜਿਹੜੀ ਉਹਨਾਂ ਨੇ ਬਾਅਦ ਦੇ ਵਿੱਚ ਨਾਲ ਦੇ ਨਾਲ ਹੀ ਜਿਹੜੀਆਂ ਚਿੱਠੀਆਂ ਇੱਥੇ ਘੱਲ ਦਿੱਤੀਆਂ ਵੀ ਕੈਨੇਡਾ ਦੇ ਵਿੱਚ ਜੋ ਹੋਇਆ, ਕਿੰਨੇ ਕਿਤੇ ਖੁਲਾਸੇ। ਇਹ ਦੇਖ ਲਓ ਵੀ ਫਿਰ ਭਾਰਤੀ ਤੰਤਰ ਦੇ ਨਾਲ ਕੌਣ ਆ ਤੇ ਭਾਰਤ ਦੇ ਅਸਲ ਦੇ ਵਿੱਚ ਉਹਨਾਂ ਦਾ ਪਰਦਾਫਾਸ਼ ਕਰਨ ਵਾਲੇ ਕੌਣ ਆ। ਸੋ ਇਹ ਉਹਨਾਂ ਨੂੰ ਵੀ ਜਿਹੜਾ ਅਕਲ ਨੂੰ ਹੱਥ ਮਾਰਨ ਦੀ ਲੋੜ ਆ। ਉਹਨਾਂ ਦੀਆਂ ਜਿਹੜੀਆਂ ਨਾ ਗੱਲਾਂ ਦੇ ਵਿੱਚ ਥੋੜੇ ਸਮੇਂ ਦੇ ਲਈ ਬੰਦਾ ਆ ਜਾਂਦਾ ਤੇ ਬਾਅਦ ਦੇ ਵਿੱਚ ਨਾ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਆ, ਯਾਰ ਉਹ ਗਲਤ ਬੰਦੇ ਦਾ ਸਾਥ ਦੇ ਬੈਠੇ ਉਸ ਟਾਈਮ ਦੇ ਉੱਤੇ। ਸੋ ਥੋੜਾ ਲੌਂਗ ਟਰਮ ਜਿਹੜਾ ਉਹ ਸੋਚਿਆ ਕਰੋ, ਵੇਖਿਆ ਕਰੋ ਲੰਮੇ ਸਮੇਂ ਤੋਂ ਕਿੰਨੇ ਕੀ ਕੁਛ ਕੀਤਾ ਹੈ ਹੁਣ ਤੱਕ 15 ਸਾਲਾਂ 'ਚ।
ਪੰਜਾਬੀ ਰੇਡੀਓ USA ਦਾ ਦੇਖ ਲਓ ਤੇ ਬਾਕੀਆਂ ਦਾ ਜਿਹੜਾ ਉਹ ਦੇਖ ਲਿਓ, ਤੇ ਫਿਰ ਤੁਹਾਨੂੰ ਜਿਹੜਾ ਉਹ ਸਭ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਜੀ। ਸੋ ਬਿਲਕੁਲ, ਸੋ ਸਾਡਾ ਮੇਨ ਮਕਸਦ ਇਹ ਆ ਵੀ ਕਮਿਊਨਿਟੀ ਨੂੰ ਜਗਾਉਂਦੇ ਰਹਿਣਾ, ਕਮਿਊਨਿਟੀ ਨੂੰ ਦੱਸਣਾ ਵੀ ਭਾਈ ਸਾਡੇ ਵਿਰੋਧ ਵਾਲੇ ਜਿਹੜੇ ਬੰਦੇ ਆ ਉਹ ਕੀ ਕੁਝ ਕਰ ਰਹੇ ਆ, ਵੀ ਆਪਾਂ ਵੀ ਕੁਝ ਕਰ ਰਹੇ ਆ ਕਿ ਨਹੀਂ, ਆਪਾਂ ਵੈਸੇ ਹੀ ਖੁਸ਼ ਹੋ ਰਹੇ ਹੈਗੇ ਆ। ਸੋ ਇਸ ਕਰਕੇ ਸਾਡਾ ਜਿਹੜਾ ਜੋ ਕੁਝ ਵਾਪਰ ਰਿਹਾ ਆ ਸਿੱਖਾਂ ਦੇ ਨਾਲ, ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਨ ਦਾ ਮਕਸਦ ਹੁੰਦਾ ਹੈਗਾ। ਸੋ ਪਲੀਜ਼ ਜਿਹੜੇ ਵੀ ਆਪਣੇ ਆਪਣੇ ਲੈਵਲ ਤੇ ਆ, ਜਿਹੜੇ ਜਿਹੜੇ ਏਰੀਆ 'ਚ ਤੁਹਾਡੇ ਸੈਨੇਟਰ ਕਾਂਗਰਸਮੈਨ ਹੈਗੇ ਆ, ਲੋਕਲ ਲੈਵਲ ਦੇ ਅਸੈਂਬਲੀ ਮੈਂਬਰਸ ਮੇਅਰਸ ਹੈਗੇ ਆ, ਜੋ ਵੀ ਤੁਹਾਡੇ ਇਸ਼ੂ ਹੈਗੇ ਆ ਉਹ ਜ਼ਰੂਰ ਡਿਸਕਸ ਕਰਿਆ ਕਰੋ ਆਪਣੇ ਲੈਵਲ। ਇਹ ਨਾ ਸੋਚੋ ਵੀ ਕਿਹੜੀ ਕਮੇਟੀ ਕਿਹੜੀ ਆਰਗੇਨਾਈਜੇਸ਼ਨ ਕੁਝ ਕਰੂਗੀ ਜਾਂ ਨਾ ਕਰੂਗੀ। ਮੈਂ ਇਹ ਬਹੁਤ ਕੁਝ ਦੇਖਿਆ। ਠੀਕ ਆ, ਸਾਨੂੰ ਪੰਜਾਬੀ ਰੇਡੀਓ USA ਨੂੰ ਚਲਾਉਂਦਿਆਂ ਨੂੰ 15 ਸਾਲ ਹੋ ਚੱਲੇ ਹੈਗੇ ਆ, ਤੇ ਮੈਂ ਵੀ 35 ਸਾਲਾਂ ਤੋਂ USA 'ਚ ਰਹਿ ਰਿਹਾ ਆ। ਇੱਕ ਸਮਾਂ ਇਹ ਸੀ ਜਿਸ ਟਾਈਮ ਦੇ ਉੱਤੇ 1984 'ਚ ਓਲੰਪਿਕਸ ਹੋਈਆਂ, ਉਸ ਟਾਈਮ ਦੇ ਉੱਤੇ ਜਿਹੜੇ ਆਪਣੇ ਸਿੱਖ ਨੌਜਵਾਨ ਜਿਨ੍ਹਾਂ ਨੇ ਭਾਰਤ ਦਾ ਝੰਡਾ ਸਿੱਟਿਆ ਸੀ, ਤੇ ਉਹਨਾਂ ਨੂੰ ਚੱਕ ਕੇ ਲਿਆਉਣ ਵਾਲੇ US ਕਾਂਗਰਸਮੈਨ ਸੀ, ਆਪਣੀ ਕਾਰ 'ਚ ਲਿਆਉਣ ਵਾਲੇ। ਬਾਅਦ ਦੇ ਵਿੱਚ 5-7 ਸਾਲਾਂ ਬਾਅਦ ਕੀ ਹੋਇਆ, 40 ਸਾਲਾਂ ਬਾਅਦ ਜਾ ਕੇ ਹੁਣ ਤੁਹਾਡੀ ਗੱਲ ਜਿਹੜੀ ਹੈ ਦੁਬਾਰਾ ਸੁਣਨੀ ਸ਼ੁਰੂ ਹੋਈ ਹੈਗੀ ਆ। ਆ। ਸੋ ਇਸੇ ਕਰਕੇ ਅਸੀਂ ਬਾਰ-ਬਾਰ ਸੁਚੇਤ ਕਰਦੇ ਰਹਿੰਦੇ ਆ ਭਈ ਜੋ ਹੁਣ ਵੇਵ ਸਿੱਖਾਂ ਦੇ ਹੱਕ ਦੇ ਵਿੱਚ ਚੱਲ ਰਹੀ ਹੈ ਐਜ਼ ਏ ਵਿਕਟਮ, ਭਈ ਇਹਨਾਂ ਦਾ ਜੈਨੋਸਾਈਡ ਹੋਇਆ, ਇਹਨਾਂ ਨੂੰ ਬਾਹਰਲੇ ਮੁਲਕਾਂ 'ਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਰਤ ਸਰਕਾਰ ਦੀ। ਸੋ ਉਹਦੇ ਉੱਤੇ ਫੋਕਸ ਕਰੋ, ਨਾ ਕਿ ਕੋਈ ਖਰੂਦ ਪਾ ਕੇ ਜਾਂ ਲੜਾਈ ਝਗੜਾ ਕਰਕੇ ਜੋ ਕੁਝ ਭਾਰਤ ਦੀ ਸਰਕਾਰ ਸ਼ੋਅ ਕਰਨਾ ਚਾਹੁੰਦੀ ਆ ਵੀ ਦੇਖੋ ਜੀ ਇਹ ਤਾਂ ਕ੍ਰਿਮੀਨਲ ਮਾਈਂਡ ਵਾਲੇ ਬੰਦੇ ਆ। ਨਹੀਂ, ਤੁਸੀਂ ਦੇਖੋ ਵੀ ਜਿਸ ਤਰੀਕੇ ਦੇ ਨਾਲ ਉਹ ਐਡਵੋਕੇਸੀ, ਸੋ ਕਾਲਡ ਐਡਵੋਕੇਸੀ ਦੇ ਅੰਡਰ ਤੁਹਾਡਾ ਨਾਮ, ਸਿੱਖਾਂ ਦਾ ਨਾਮ, ਗੁਰੂ ਘਰਾਂ ਦਾ ਨਾਮ ਬਦਨਾਮ ਕਰਨ ਲੱਗੇ, ਵੀ ਭਾਈ ਤੁਸੀਂ ਜਾ ਕੇ ਆਪਣੀ ਰਿਐਲਿਟੀ ਦੱਸੋ ਵੀ ਸਿੱਖ ਨੇ ਹੁਣ ਤੱਕ ਇਹਨਾਂ ਨੇ ਕੀਤਾ ਆ ਸਾਡੇ ਨਾਲ ਹੋਇਆ ਸੀ, ਤੇ ਚੀਜ਼ ਉਹ ਤੁਹਾਨੂੰ ਵਰਗਲਾ ਰਹੇ ਆ, ਉਹ ਤੁਹਾਡੇ ਜਿਹੜੇ ਉਹ ਸਿੱਖਾਂ ਖਿਲਾਫ ਤੁਹਾਨੂੰ ਇਹ ਭੜਕਾ ਰਹੇ ਆ, ਝੂਠ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਕਰ ਰਹੇ ਆ। ਸੋ ਇਹ ਜਿਹੜੀਆਂ ਚੀਜ਼ਾਂ ਨਾ ਬਹੁਤ ਧਿਆਨ, ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੰਗਦੀਆਂ ਆ, ਆਪਾਂ ਨੂੰ ਬਹੁਤ ਧਿਆਨ ਦੇ ਨਾਲ ਮੌਕੇ ਦਾ ਫਾਇਦਾ ਲੈਂਦੇ ਹੋਏ ਜਿਹੜੀ ਚੀਜ਼ ਠੋਸ ਜਿਹੜੇ ਚੀਜ਼ਾਂ ਕਰਵਾ ਸਕਦੇ ਆ ਉਹ ਨਾਲ ਦੇ ਨਾਲ ਕਰਵਾ ਲੈਣੀਆਂ ਚਾਹੀਦੀਆਂ ਆ। ਇਹ ਨਹੀਂ ਆ ਵੀ ਲਾਲਾ ਜਿਹੜੀ ਆਪਾਂ ਕਰਾਈ ਜਾਈਏ ਤੇ ਬਾਅਦ ਦੇ ਵਿੱਚ ਉਹਦਾ ਨਤੀਜਾ ਕੀ ਨਿਕਲਣਾ, એનર્ਜੀ ਵੇਸਟ ਕਰੀ ਜਾਓ ਤੇ ਬਾਅਦ ਦੇ ਵਿੱਚ ਉਹਦਾ ਸਿੱਟਾ ਕੀ ਹੁੰਦਾ ਆ। ਤੁਸੀਂ ਹਰਜੋਤ ਸਿੰਘ ਜੀ ਇਸ ਚੀਜ਼ ਦੇ ਗਵਾਹ ਆ। ਪ੍ਰਦਰਸ਼ਨਾਂ ਨੂੰ ਜਿਹੜਾ ਉਹ ਲੈ ਕੇ ਪਹਿਲੋਂ ਕਿੰਨੇ ਲੋਕ ਹੁੰਦੇ ਸੀ ਤੇ ਹੁਣ ਕਿੰਨੇ ਕੁ ਜਾਣਦੇ ਆ, ਇਹ ਤਾਂ ਤੁਸੀਂ ਆਪ ਆਪਣੀ ਅੱਖੀਂ ਜਿਹੜਾ ਉਹ ਦੇਖਿਆ, ਤੁਸੀਂ ਥੋੜਾ ਜਿਹਾ ਸ਼ੇਅਰ ਕਰ ਦਿਓ ਜੀ। ਸੋ ਬਿਲਕੁਲ, ਮੈਂ ਤੁਹਾਨੂੰ ਇੱਕ ਪ੍ਰਦਰਸ਼ਨ ਦੀ ਗੱਲ ਕਰਦਾ ਵੀ 1989 ਦੀ ਗੱਲ ਆ, 1999 ਦੀ। ਸੈਨੋਜ਼ੇ ਦੇ ਵਿੱਚ ਮਸੋਨਿਕ ਸੈਂਟਰ ਕਰਕੇ ਆ, ਉੱਥੇ ਇੱਕ ਪ੍ਰੋਟੈਸਟ ਹੋਇਆ ਸੀ। ਉਸ ਟਾਈਮ ਦੇ ਉੱਤੇ ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਸੀ ਉਹ ਉੱਥੇ ਆਇਆ ਸੀ, ਤੇ ਮੇਰੇ ਖਿਆਲ ਨਾਲ 800-900 ਬੰਦਾ ਸੀ। ਤੇ ਇਹ ਵੀ ਮੈਂ ਦੱਸਦਾ ਵੀ ਬੇ ਏਰੀਏ ਦੇ ਵਿੱਚ 1999 ਚ ਮੈਨੂੰ ਨਹੀਂ ਲੱਗਦਾ 100 ਤੋਂ ਵੱਧ ਬੰਦਾ ਪੱਗਾਂ ਵਾਲਾ ਸੀ, 100 ਤੋਂ ਵੱਧ ਹੋ ਨਹੀਂ ਸਕਦਾ। ਠੀਕ ਆ, 89 ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਆਪਣੇ ਨੌਜਵਾਨ ਆਏ ਆ, ਦਸਤਾਰਧਾਰੀ ਵੀ ਆਏ ਆ, ਅੰਮ੍ਰਿਤਧਾਰੀ ਵੀ ਆਏ ਹੈਗੇ ਆ। ਸੋ ਬਹੁਤੇ ਮੈਜੋਰਟੀ ਚ ਮੋਨੇ ਵੀਰ ਸੀਗੇ। ਸੋ ਬੀਬੀਆਂ, ਇੰਨਾ ਜ਼ਿਆਦਾ ਜੋਸ਼ ਹੁੰਦਾ ਸੀ, ਜੇ ਕੋਈ 5-7 ਸਿੱਖ ਤੁਰੇ ਵੀ ਜਾਂਦੇ ਸੀ ਉਹ ਵੀ ਫਿਰ ਸ਼ਰਮ ਦੇ ਮਾਰੇ ਬਾਹਰ ਹੀ ਆ ਜਾਂਦੇ ਸੀ, ਨਹੀਂ ਅਸੀਂ ਨਹੀਂ ਜਾਣਾ ਹੈਗਾ। ਸੋ ਉਹ ਤੋਂ ਬਾਅਦ ਹੁਣ ਤੁਸੀਂ ਗਾਹਾਂ ਦੇਖ ਲਓ ਵੀ ਜਿੱਥੇ ਜਿੱਥੇ ਪ੍ਰੋਟੈਸਟ ਹੋਏ ਆ ਜੂਨ 84 ਨੂੰ ਲੈ ਕੇ, ਨਵੰਬਰ 84 ਨੂੰ ਲੈ ਕੇ, ਕਿੱਥੋਂ ਤੋਂ ਕਿੱਥੇ ਜਿਹੜੀ ਪੋਜੀਸ਼ਨ ਚੱਲਦੀ ਗਈ ਆ। ਕਈ ਵਾਰ ਅਸੀਂ ਐਮਬੈਸੀਆਂ ਦੇ ਮੂਹਰੇ ਲੜਦੇ ਰਹੇ ਆ। ਇਹਨਾਂ ਦੇ ਵਿੱਚ ਘਟਣ ਦਾ ਕਾਰਨ ਇਹ ਵੀ ਹੋਇਆ ਵੀ ਬਹੁਤ ਵਾਰ ਅਸੀਂ ਬਿਨਾਂ ਕਿਸੇ ਵਜ੍ਹਾ ਤੋਂ ਕਮਿਊਨਿਟੀ ਨੂੰ ਗਾਲਾਂ ਕੱਢਦੇ ਰਹਿੰਦੇ ਆ, ਜਦ ਕਿ ਸਾਡੀਆਂ ਧੀਆਂ ਭੈਣਾਂ ਨਾਲ ਹੁੰਦੀਆਂ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸਿੱਖਾਂ ਦੀ ਜਿਹੜੀ ਲੜਾਈ ਆ ਉਹ ਉੱਥੇ ਦੇ ਸਿਸਟਮ ਨਾਲ ਆ, ਨਾ ਕਿਸੇ ਧਰਮ ਨਾਲ ਆ, ਨਾ ਕਿਸੇ ਕਮਿਊਨਿਟੀ ਦੇ ਨਾਲ ਹੈਗੀ ਆ। ਤੇ ਸਾਨੂੰ ਇਹਦੇ ਤੇ ਫੋਕਸ ਰੱਖਣਾ ਚਾਹੀਦਾ ਹੈਗਾ। ਬਿਨਾਂ ਵਜ੍ਹਾ ਤੇ ਬਹੁਤ ਸਾਰੇ ਜਿਹੜੇ ਹਿੰਦੂ ਆ ਉਹ ਸਿੱਖਾਂ ਦੀ ਸਪੋਰਟ 'ਚ ਵੀ ਹੈਗੇ ਆ, ਜੇ ਸਾਡੇ ਅਗੇਂਸਟ ਵੀ ਹੈਗੇ ਆ। ਤੁਸੀਂ ਆਰਟੀਕਲ ਪੜ੍ਹਦੇ ਹੀ ਆ, ਕਿੰਨੇ ਆਰਟੀਕਲ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ ਜਿਨ੍ਹਾਂ ਦੇ ਵਿੱਚ ਹਿੰਦੂ ਪ੍ਰੋਫੈਸਰਸ ਆ ਯੂਨੀਵਰਸਿਟੀ ਦੇ, ਚਾਹੇ ਉਹ ਯੂਨੀਵਰਸਿਟੀ ਆਫ ਸੈਨ ਫਰਾਂਸਿਸਕੋ ਦੀ ਸੀ, ਤੁਹਾਡੇ ਨਾਲ ਆਰਟੀਕਲ ਸਾਂਝਾ ਕੀਤਾ ਸੀ ਵੀ ਕਿਸ ਤਰ੍ਹਾਂ ਇੰਡੀਆ ਵਾਲੇ ਮਿਨੋਰਿਟੀ ਨਾਲ, ਖਾਸ ਕਰਕੇ ਸਿੱਖਾਂ ਨਾਲ ਧੱਕਾ ਕਰ ਰਹੇ। ਸੋ ਇਸ ਕਰਕੇ ਤੁਸੀਂ ਜਿਹੜਾ ਹੈ ਨਾ ਬੜੇ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਹੈਗੀ ਆ। ਹੁਣ ਪਹਿਲਾਂ ਵਾਲਾ ਮਾਹੌਲ ਨਹੀਂ ਹੈਗਾ। ਮਾੜੀ ਜਿਹੀ ਚੀਜ਼ ਨੂੰ ਵੀ ਉਹ ਮੀਡੀਆ ਇੰਨਾ ਜ਼ਿਆਦਾ ਟਵਿਸਟ ਕਰਦਾ ਹੈ, ਕਿਉਂਕਿ ਉੱਥੇ ਦਾ ਜਿਹੜਾ ਮੀਡੀਆ ਆ, ਇੰਨੇ ਚੈਨਲ ਆ ਉਹਨਾਂ ਦੇ, ਉਹ ਸਾਰਾ ਕੁਝ ਜਿਹੜੀ ਆ ਮੇਨ ਚੀਜ਼ ਨੂੰ ਲੁਕਾ ਕੇ
ਜਿਹੜੀ ਛੋਟੀ ਜਿਹੀ ਵੀ ਜਿਹੜੀ ਕੋਈ ਗਲਤੀ ਹੁੰਦੀ ਆ ਉਹਨੂੰ ਐਕਸਪੋਜ਼ ਕਰਕੇ ਬਦਨਾਮ ਕਰਦਾ। ਸੋ ਬੜੇ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਹੈਗੀ ਆ। ਸੋ ਇਹ ਬਾਰ-ਬਾਰ ਆਪਾਂ ਪੰਜਾਬੀ ਰੇਡੀਓ ਯੂਐਸਏ ਤੇ ਕਹਿੰਦੇ ਰਹਿੰਦੇ ਆ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਬਹੁਤ ਸਿਆਣੇ ਆ, ਸਾਡੇ ਨਾਲੋਂ ਸਾਰੇ ਜ਼ਿਆਦਾ ਸਿਆਣੇ ਆ, ਪਰ ਬੇਨਤੀ ਜ਼ਰੂਰ ਅਸੀਂ ਕਰਦੇ ਰਹਿੰਦੇ ਆ ਵੀ ਭਾਈ ਆਹ ਚੀਜ਼ਾਂ ਹੈਗੀਆਂ, ਇਹਨਾਂ ਦੇ ਉੱਤੇ ਫੋਕਸ ਰੱਖੋ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਕਮਿਊਨਿਟੀ ਦਾ ਨੁਕਸਾਨ ਨਾ ਹੋਵੇ। ਬਿਲਕੁਲ ਇਹ ਹਲੂਣਾ ਹੀ ਹੁੰਦਾ ਆ ਹਰਜੋਤ ਜੀ, ਵੀ ਆਪਾਂ ਦੇਣਾ ਆ, ਆਪਾਂ ਮੌਕੇ ਨੂੰ ਜਿਹੜਾ ਉਹ ਦੇਖਦੇ ਹੋਏ ਜਿਹੜਾ ਉਹ ਕਰੀਏ। ਵੀ ਇਹ ਹੁਣ ਹਾਲਾਤ ਜਿੱਦਾਂ ਦੇ ਜਿਹੜੇ ਬਣੇ ਪਏ ਆ, ਉਸ ਦਾ ਤੁਸੀਂ ਫਾਇਦਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਪੋਜ਼ਿਟਿਵਲੀ ਜਿਹੜਾ ਉਹ ਚੁੱਕ ਸਕਦੇ ਹੈਗੇ ਆ। ਜਿਹੜੀ ਮੰਜ਼ਿਲ ਆ ਉਹ ਕਰੀਬ ਆ, ਦੂਰ ਆ, ਉਹ ਰਾਹ ਦੇ ਉੱਤੇ ਆਪਾਂ ਚੱਲੇ ਜਾਣਾ ਤੇ ਚੱਲਦੇ ਜਿਹੜਾ ਉਹ ਰਹਿਣਾ ਆ। ਤੇ ਜਿਹੜੇ ਕੁਛ ਕੁ ਜਿਹੜੇ ਲੋਕ ਹੁੰਦੇ ਆ ਨਾ, ਉਹ ਤੁਹਾਨੂੰ ਵੰਡਣ ਦੀ ਵੀ ਜਿਹੜੀ ਉਸ ਦੇ ਵਿੱਚ ਕੋਸ਼ਿਸ਼ ਕਰਨਗੇ, ਜਿਹੜਾ ਬਚ ਕੇ ਜਿਹੜੇ ਚੱਲਣ ਦੇ ਨੇ। ਆਪਾਂ ਤਾਂ ਸ਼ੁਰੂ ਤੋਂ ਹੀ ਇਹੀ ਕਹਿੰਦੇ ਰਹੇ ਆ ਵੀ ਭਾਈ ਜਿਹੜਾ ਵੀ ਕੋਈ ਕੰਮ ਕੌਮ ਦੇ ਲਈ ਕਰ ਰਿਹਾ, ਕੋਈ ਥੋੜਾ ਕਰ ਰਿਹਾ, ਕੋਈ ਵੱਧ ਕਰ ਰਿਹਾ, ਜਿੰਨਾ ਵੀ ਕਰ ਰਿਹਾ, ਇੱਕ ਦੂਜੇ ਦਾ ਸਾਥ ਦੇਵੋ ਤੇ ਉਸ ਨੂੰ ਜਿਹੜਾ ਉਹ ਅੱਗੇ ਜਿਹੜਾ ਉਹ ਵਧਾਓ, ਨਾ ਕਿ ਇੱਕ ਦੂਜੇ ਦੇ ਉੱਤੇ ਜਿਹੜੀਆਂ ਉਹ ਤੁਸੀਂ ਤੌਹਮਤਾਂ ਲਾਉਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਕਰੋ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਜਿਹੜੀ ਨਵੀਂ ਡਿਪਾਰਟਮੈਂਟ ਟਰੰਪ ਐਡਮਿਨਿਸਟ੍ਰੇਸ਼ਨ ਸੈਟਅਪ ਕਰਨ ਜਾ ਰਿਹਾ ਡੋਜ, ਉਹਦੇ ਸੰਬੰਧ ਦੇ ਵਿੱਚ ਕਿੰਨੀ ਕੁ ਜ਼ਿਆਦਾ ਲੇ ਆਫ ਹੋਊਗੀ, ਕਿਹੜੀਆਂ ਡਿਪਾਰਟਮੈਂਟਾਂ ਵਾਈਪ ਆਊਟ ਹੋ ਸਕਦੀਆਂ, ਰਾਮਾ ਸਵਾਮੀ ਜਿਹੜੇ ਉਹ ਕੀ ਕਹਿ ਰਿਹਾ ਹੈ, ਐਲੋਨ ਮਸਕ ਬਹੁਤ ਕੀ ਕੁਝ ਕਹਿ ਰਿਹਾ, ਜਿਹੜਾ ਉਹ ਆਪਾਂ ਤਬਦੀਲੀਆਂ ਆ ਸਕਦੀਆਂ। ਤੇ ਨਾਲ ਵਿਕਾਸ ਯਾਦਵ ਦਾ ਜਿਹੜਾ FBI ਦਾ ਜਿਹੜਾ ਨੋਟਿਸ ਜਾਰੀ ਹੋਇਆ, ਉਸ ਦੀ ਵੀ ਕਰਦੇ ਆਪਾਂ ਗੱਲਬਾਤ ਤੇ ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਟੂ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਦ ਵਿਕਾਸ ਯਾਦਵ ਦਾ ਨਾਮ ਆਇਆ ਸੀ ਪਹਿਲੀ ਵਾਰੀ, ਉਦੋਂ ਤੁਸੀਂ ਇੱਕ ਸਪੈਸ਼ਲ ਪ੍ਰੋਗਰਾਮ ਕੀਤਾ ਸੀ, ਪੂਰੀ ਜਿਹੜੀ ਉਸਦੀ ਦੱਸੀ ਸੀਗੀ ਵੀ ਉਹਦੇ ਤੇ ਕਿਹੜੇ ਜਿਹੜੇ ਦੋਸ਼ ਆ ਉਹ ਲਾਏ ਗਏ ਆ। ਤੇ ਕੱਲ FBI ਨੇ 3 ਭਾਸ਼ਾਵਾਂ ਦੇ ਵਿੱਚ ਜਿਹੜਾ ਵਿਕਾਸ ਯਾਦਵ ਆ ਲੜਿੰਦਾ ਆ ਗੁਰਪਤਵੰਤ ਪੰਨੂ ਦੀ ਜਿਹੜੀ ਕਤਲ ਰਚਣ ਦੀ ਜਿਹੜੀ ਸਾਜ਼ਿਸ਼ ਆ, ਉਸ ਦੇ ਵਿੱਚ ਉਸ ਦੇ ਜਿਹੜੇ ਪੋਸਟਰ ਜਾਰੀ ਕੀਤੇ ਆ, ਵਾਂਟਡ ਦੇ ਜਿਹੜੇ ਪੋਸਟਰ ਜਿਹੜੇ ਜਾਰੀ ਕੀਤੇ ਆ। ਸੋ ਵਿਕਾਸ ਅਮਾਨਤ ਕਰਕੇ ਇਸਦੇ ਜਿਹੜੇ ਉਪਨਾਮ ਆ 1984 ਦਾ, ਕਹਿੰਦੇ ਵੀ ਇਸ ਦਾ ਜਨਮ ਆ, ਜਿਹੜੀ ਵਰਤੀ ਗਈ ਉਹਦੀ ਜਨਮ ਪ੍ਰਾਣਪੁਰਾ ਹਰਿਆਣਾ ਭਾਰਤ ਦਾ ਆ ਤੇ 175 ਪਾਉਂਡ ਆ, ਭਾਰਤੀ ਕਹਿੰਦੇ ਨਾਗਰਿਕ ਆ। ਵਿਕਾਸ ਯਾਦਵ ਕਹਿੰਦੇ ਸੰਯੁਕਤ ਰਾਜ ਅਮਰੀਕਾ ਦੀ ਧਰਤੀ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਵਕੀਲ ਤੇ ਭਾਰਤੀ ਮੂਲ ਦੇ ਰਾਜਨੀਤਿਕ ਕਾਰਕੁਨ ਦੀ ਹੱਤਿਆ ਦੀ ਸਾਜ਼ਿਸ਼ ਨੂੰ ਕਥਿਤ ਤੌਰ ਤੇ ਨਿਰਦੇਸ਼ਿਤ ਕਰਨ ਦੇ ਆਰੋਪ ਵਿੱਚ ਲੜਿੰਦਾ ਆ। ਸੋ ਉਹਨਾਂ ਨੇ ਪੂਰਾ ਜਿਹੜਾ ਪੈਰਾ ਇਸ ਦੇ ਵਿੱਚ ਲਿਖਿਆ ਆ। $15,000 ਕਿੰਨੇ ਨੇ ਨਕਦ ਨਾਮ ਜਿਹੜਾ ਨਕਦ ਆ ਉਹ ਦੇਣ ਲਈ ਇੱਕ ਸਹਿਯੋਗੀ ਦਾ ਪ੍ਰਬੰਧ ਕੀਤਾ ਸੀ, ਉਹ ਨਿਖਿਲ ਗੁਪਤਾ ਸੀਗਾ। ਨਿਖਿਲ ਗੁਪਤਾ ਨੇ ਬਾਅਦ ਦੇ ਵਿੱਚ ਉਹ ਕਿਸੇ ਅੰਡਰ ਕਵਰ ਏਜੰਟ ਨੂੰ ਜਿਹੜੇ ਉਹ ਡਾਲਰ ਦਿੱਤੇ ਸੀਗੇ, ਜਿਸ ਤੋਂ ਬਾਅਦ ਦੇ ਵਿੱਚ ਨਿਖਿਲ ਗੁਪਤੇ ਦਾ ਨਾਮ ਆਇਆ ਸੀ, ਸਾਹਮਣੇ ਆਇਆ ਸੀ, ਤੇ ਫਿਰ ਉਸਨੂੰ ਚੈੱਕ ਰਿਪਬਲਿਕ ਚੋਂ ਫੜ ਲਿਆ ਗਿਆ ਸੀਗਾ। ਇਸ ਟਾਈਮ ਭਾੜੇ ਤੇ ਕਤਲ ਕਰਨ ਦੀ ਸਾਜ਼ਿਸ਼ ਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼, ਇਹਨਾਂ 3 ਮਾਮਲਿਆਂ ਦੇ ਵਿੱਚ ਇਹ ਲੜਿੰਦਾ ਹੈਗਾ ਆ। ਤੇ ਇਸ ਨੂੰ ਹਰਜੋਤ ਸਿੰਘ ਜੀ FBI ਨੇ ਇੰਗਲਿਸ਼ ਦੇ ਨਾਲ ਪੰਜਾਬੀ ਦੇ ਵਿੱਚ ਤੇ ਉਸ ਦੇ ਨਾਲ ਉਹਨਾਂ ਨੇ ਜਿਹੜੀ ਹਿੰਦੀ ਦੇ ਵਿੱਚ ਵੀ ਜਿਹੜਾ ਆ ਉਹ ਜਿਹੜਾ ਪ੍ਰਕਾਸ਼ਿਤ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਚੀਜ਼ ਇਸ ਟਾਈਮ ਆਪਣੇ ਜਿਹੜੀ ਉਹ ਸਾਹਮਣੇ ਆਈ ਹੈਗੀ ਆ ਵੀ ਉਹਨਾਂ ਦੇ ਦੁਆਰਾ ਵਿਕਾਸ ਯਾਦਵ ਦੀ ਜਿਹੜੀ ਲੋੜਿੰਦਾ ਹੋਣ ਵਾਲੀ ਗੱਲ ਆ, ਉਸ ਨੂੰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰਕਾਸ਼ਿਤ ਕੀਤਾ ਆ। ਸੋ ਬਿਲਕੁਲ ਉਹਦਾ ਜਾਣਬੁੱਝ ਕੇ ਭਾਰਤੀ ਸਰਕਾਰ ਨੇ ਇੱਕ ਉਹਦੇ ਤੇ ਕੇਸ ਵੀ ਪਾਇਆ ਤੇ ਉਹਦੀ ਕੋਰਟ 'ਚ ਪੇਸ਼ੀ ਸੀ। ਉਹ ਇਸ ਕਰਕੇ ਆ, ਉਹ ਐਗਜ਼ੈਕਟਲੀ ਜਿਸ ਟਾਈਮ ਤੇ ਘਟਨਾ ਵਾਪਰੀ ਸੀ ਉਦੋਂ ਵੀ ਬੜਾ ਡਿਟੇਲਸ ਦੱਸਿਆ ਸੀ। 3 ਦਿਨਾਂ ਬਾਅਦ ਇਹਨੂੰ ਜਿਹੜਾ ਡਿਸਮਿਸ ਕਰਕੇ ਇਹਦੇ ਤੇ ਕੇਸ ਪਾਇਆ ਸੀ। ਸੋ ਉਹ ਕੋਰਟ ਦੀ ਹੀਅਰਿੰਗ ਦੇ ਵਿੱਚ ਉਸਨੇ ਕਿਹਾ ਵੀ ਮੈਂ ਹਾਜ਼ਰ ਨਹੀਂ ਹੋ ਸਕਦਾ ਇੰਡੀਆ ਦੇ ਵਿੱਚ, ਵੀ ਮੇਰੀ ਲਾਈਫ ਨੂੰ ਜਿਹੜਾ ਖਤਰਾ ਹੈਗਾ ਆ। ਸੋ ਕਿੱਥੇ ਲੁਕੋਇਆ ਆ FBI ਨੇ ਜਿਹੜਾ ਇਹ ਵਾਂਟਡ ਲਿਸਟ ਦੇ ਵਿੱਚ ਉਹਦੇ ਜਿਹੜੇ ਪੋਸਟਰ ਆ ਜਾਰੀ ਕੀਤੇ ਆ। ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਆ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕੇ ਕਿੱਥੇ ਹੈਗਾ ਆ ਤੇ ਇਹਦੀ ਜਿਹੜੀ ਟਿਪ ਆ ਉਹ ਮਿਲ ਸਕੇ ਤੇ ਜਿਹੜੀ ਅਮਰੀਕਾ ਦੀ ਸਰਕਾਰ ਆ ਇਸ ਨੂੰ ਚੱਕ ਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਨਿਖਿਲ ਗੁਪਤੇ ਨੂੰ ਲਿਆਂਦਾ ਇੱਥੇ ਲਿਆ ਸਕੇ। ਹਰਜੋਤ ਸਿੰਘ ਜੀ, ਉਹ ਅਜੇ ਤਾਂ ਅਨਮੋਲ ਬਿਸ਼ਨੋਈ ਵਾਲੀ ਗੱਲ ਦਾ ਵੀ ਕੋਈ ਅਜੇ ਤੱਕ ਪਤਾ ਨਹੀਂ ਜਿਹੜਾ ਉਹ ਲੱਗਾ। ਇਹ ਵੀ ਹੋ ਸਕਦਾ ਵੀ ਲਾਰੈਂਸ ਬਿਸ਼ਨੋਈ ਦੇ ਨਾਲ ਹੀ ਨਾ ਰੱਖਿਆ ਹੋਵੇ, ਇਦਾਂ ਦੇ ਬੰਦੇ ਇਕੱਠੇ ਹੀ ਰੱਖਦੇ ਆ ਭਾਰਤ ਵਾਲੇ। ਸੋ ਵਰਤ ਕੇ ਜਿਹੜੇ ਵੈਸੇ ਵੀ ਉਹ ਸੁੱਟ ਦਿੱਤੇ ਜਾਂਦੇ ਆ ਤੇ ਨਾਲ ਦੇ ਨਾਲ ਹੁਣ ਇਹ ਚੀਜ਼ ਆਪਣੇ ਜਿਹੜੇ ਉਹ ਸਾਹਮਣੇ ਆ। ਸੋ ਪੰਜਾਬੀ ਵਾਲਾ ਜਿਹੜੇ ਦੇਖ ਰਹੇ ਸੀਗੇ ਉਹਨਾਂ ਨੂੰ ਅਸੀਂ ਦਿਖਾਇਆ ਆ ਤੇ ਹਿੰਦੀ ਵਾਲਾ ਪੋਸਟਰ ਵੀ ਜਿਹੜਾ ਉਹਨਾਂ ਨੂੰ ਦਿਖਾ ਦਿੰਦੇ ਆ, ਜਿਹੜਾ FBI ਨੇ ਪ੍ਰਕਾਸ਼ਿਤ ਕੀਤਾ ਹੈ। ਸੋ ਵਿਕਾਸ ਯਾਦਵ ਦਾ ਭਾੜੇ ਤੇ ਹੱਤਿਆ ਕਰਨ ਦੀ ਸਾਜ਼ਿਸ਼ ਤੇ ਜਿਹੜਾ ਮਨੀ ਲਾਂਡਰਿੰਗ ਆ, ਉਹ ਮਾਮਲੇ ਦੇ ਵਿੱਚ ਜਿਹੜਾ ਇਹ ਲੜਿੰਦਾ ਆ। FBI ਜਿਹੜਾ ਇਸ ਦੀ ਭਾਲ ਜਿਹੜੀ ਉਹ ਕਰ ਰਹੀ ਆ। ਤੇ ਜੇ ਭਾਰਤ ਵਿੱਚ ਜਿਹੜਾ ਕੋਈ ਸੁਣ ਰਿਹਾ ਆ, ਪੰਜਾਬ ਵਿੱਚ ਸੁਣ ਰਿਹਾ ਆ, ਹਰਿਆਣੇ ਦਾ ਉਦਾਂ ਇਹ ਹੈਗਾ ਆ ਨਿਵਾਸੀ, ਤੇ ਹੁਣ ਪਤਾ ਨਹੀਂ ਕਿੱਥੇ, ਜਿੱਦਾਂ ਤੁਸੀਂ ਕਿਹਾ ਲਗਾ ਕੇ ਰੱਖਿਆ ਹੋਊਗਾ। ਤੇ ਕਹਿੰਦੇ ਵੀ ਜੇ ਕਿਸੇ ਨੂੰ ਵੀ ਪਤਾ ਲੱਗਦਾ ਹੈ ਤੇ ਜਲਦ ਤੋਂ ਜਲਦ ਜਿਹੜੀ ਅਮਰੀਕਨ ਅੰਬੈਸੀ ਆ ਉੱਥੇ ਇੰਡੀਆ ਦੇ ਵਿੱਚ, ਉਹਦੇ ਨਾਲ ਕੰਸਲਟ ਕਰੋ ਤੇ ਉਹਨਾਂ ਨੂੰ ਜਿਹੜਾ ਤੁਸੀਂ ਟਿਪ ਦੇ ਉੱਤੇ ਕਾਲ ਕਰ ਸਕਦੇ ਆ। ਬਿਲਕੁਲ, ਅਮਰੀਕਾ ਦੇ ਵਿੱਚ ਵੀ ਜਿਹੜੇ FBI ਆ ਉਸ ਨੂੰ ਜਿਹੜਾ ਆ ਕਿਸੇ ਵੀ ਆਫਿਸ ਤੇ ਕਾਲ ਕੀਤਾ ਜਾ ਸਕਦਾ ਹੈ। ਜੀ ਬਿਲਕੁਲ। ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਆਪਾਂ ਜਿਹੜਾ DOGE ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਮਾਮਲੇ ਦੇ ਵਿੱਚ
ਕੀ ਜਿਹੜਾ ਉਹ ਸੋਚਿਆ ਜਾ ਰਿਹਾ ਰਾਮਾਸਵਾਮੀ ਤੇ ਈਲਨ ਮਸਕ ਦੇ ਦੁਆਰਾ, ਕਿਹੜੇ ਮਹਿਕਮੇ ਬੰਦ ਕਰਨ ਦੀ ਗੱਲਾਂ ਆ, ਕਿੰਨੇ ਇੰਪਲੋਈਆਂ ਦੇ ਉੱਤੇ ਜਿਹੜਾ ਇਸ ਦੀ ਗਾਜ ਡਿੱਗ ਸਕਦੀ ਆ, ਉਹ ਸਾਰੀ ਚਰਚਾ ਕਰਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ब्रेक तो बाद एक फिर आप सब का स्वागत है। सुत प्रोग्राम चल रहा है जी इस टाइम अपडेट अमेरिका। हरजोत सिंह जी स्वागत है एक फिर। सत श्री अकाल। सत श्री अकाल, धन्यवाद जी आਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਨਵਾਂ ਡਿਪਾਰਟਮੈਂਟ ਬਣਾਉਣ ਜਾ ਰਿਹਾ ਹੈ ਪ੍ਰੈਜ਼ੀਡੈਂਟ ਟਰੰਪ ਹੁਣੀ, ਦੋ ਮੇਨ ਬੰਦੇ, ਇਲੋਨ ਮਸਕ ਜਿਸਨੇ ਇੰਨੀਆਂ ਵੱਡੀਆਂ ਕੰਪਨੀਆਂ ਬਣਾਈਆਂ, ਟੈਸਲਾ ਲੈ ਕੇ, ਸਪੇਸ ਐਕਸ ਲੈ ਕੇ, ਟਵਿੱਟਰ ਨੂੰ ਖਰੀਦਿਆ ਐਕਸ, ਉਸ ਤੋਂ ਬਾਅਦ ਵਿਵੇਕ ਰਾਮਾਸਵਾਮੀ, ਇਹ ਵੀ ਜਿਹੜਾ ਆ ਬਿਲੀਅਨੇਅਰ ਬੰਦਾ ਹੈਗਾ ਆ, ਯੰਗ ਨੌਜਵਾਨ ਆ, ਬੜਾ ਸਮਾਰਟ ਹੈਗਾ, ਹਾਈ IQ ਹੈਗਾ,
ਸੋ ਦੋਨਾਂ ਨੂੰ ਉਹਨਾਂ ਨੇ ਚੁਣਿਆ ਹੈਗਾ। ਵਿਵੇਕ ਰਾਮਾਸਵਾਮੀ ਤਾਂ ਇੱਥੋਂ ਤੱਕ ਕਹਿ ਰਿਹਾ ਵੀ ਜਿਹੜਾ ਇੱਥੇ ਦਾ ਗਵਰਨਮੈਂਟ ਦਾ ਸਿਸਟਮ ਆ, ਇਹ ਤਾਂ ਮੈਨੂੰ ਇਦਾਂ ਲੱਗਦਾ ਵੀ ਜਿਹੜਾ ਥਰਡ ਵਰਲਡ ਕੰਟਰੀ ਦਾ ਹੁੰਦਾ। ਵੀ ਕਹਿੰਦੇ ਵੀ 2 ਸਾਲ ਹੋ ਗਏ, 18 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਜਦ ਦਾ ਪੈਂਡੇਮਿਕ ਰੁਕ ਗਿਆ ਆ, ਹਜੇ ਵੀ 2/3 ਆਫ ਕੰਟਰੀਜ਼ 2.2 ਮਿਲੀਅਨ ਫੈਡਰਲ ਵਰਕਰਸ ਉਹ ਘਰੋਂ ਹੀ ਕੰਮ ਕਰਦੇ ਆ। ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੇ ਆਫਿਸਸ ਆ ਉਹ ਖਾਲੀ ਪਏ ਹੈਗੇ ਆ। ਸਿਚੁਏਸ਼ਨ ਇੱਥੇ ਤੱਕ ਪਹੁੰਚ ਗਈ, ਵਾਸ਼ਿੰਗਟਨ ਡੀਸੀ ਦੀ ਜਿਹੜੀ ਮੇਅਰ ਆ ਉਹਨੇ ਸਮਾਂ ਮੰਗਿਆ ਪ੍ਰੈਜ਼ੀਡੈਂਟ ਟਰੰਪ ਤੋਂ, ਵੀ ਭਾਈ ਜਿਹੜੇ ਗਵਰਨਮੈਂਟ ਦੇ EMPLOYEE ਆ ਉਹਨਾਂ ਨੂੰ ਕਹੋ ਵਾਪਸ ਇੱਥੇ ਆਣ, ਤਾਂ ਕਿ ਜਿਹੜੀ ਉੱਥੇ ਕੋਈ ਚਹਿਲ ਪਹਿਲ ਹੋਵੇ, ਜਿਹੜਾ ਉੱਥੇ ਦਾ ਸ਼ਹਿਰ ਆ ਉਹਨੂੰ ਟੈਕਸ ਆਵੇ, ਉੱਥੇ ਦੇ ਜਿਹੜੇ ਸਮਾਲ ਬਿਜ਼ਨੈਸਸ ਆ, ਰੈਸਟੋਰੈਂਟਸ ਆ, ਉਹ ਚੱਲਣੇ ਸ਼ੁਰੂ ਹੋਣ। ਵਿਵੇਕ ਰਾਮਾਸਵਾਮੀ ਤਾਂ ਇੱਥੋਂ ਤੱਕ ਕਹਿ ਰਿਹਾ ਵੀ ਮੈਂ ਜੈਕ ਹੈਮਰ ਤੇ ਚੇਨਸਾ ਲੈ ਕੇ ਬਹੁਤ ਸਾਰੇ ਜਿਹੜੇ ਵਰਕਰਸ ਆ, ਬਹੁਤ ਸਾਰੀਆਂ ਏਜੰਸੀਜ਼ ਆ, ਉਹਨਾਂ ਨੂੰ ਕੱਟ ਕਰ ਦੇਣਾ ਹੈਗਾ ਆ। 2 ਮਿਲੀਅਨ EMPLOYEE ਫੈਡਰਲ ਗਵਰਨਮੈਂਟ ਦੇ ਬਹੁਤ ਵੱਡਾ ਨੰਬਰ ਹੁੰਦਾ ਹੈਗਾ ਆ, ਤੇ ਜਿਹਦੇ ਚੋਂ ਇੰਨੀ ਵੱਡੀ ਗਿਣਤੀ 'ਚ ਹਜੇ ਵੀ ਘਰੋਂ ਜਿਹੜਾ ਕੰਮ ਕਰ ਰਿਹਾ, ਤੇ ਸਿਰਫ ਕਹਿੰਦੇ 25% ਜਿਹੜਾ ਆਫਿਸ ਸਪੇਸ ਆ ਉਹ ਕਵਰਡ ਆ ਇਸ ਵੇਲੇ ਉੱਥੇ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਕੁਝ ਚੱਲ ਰਿਹਾ ਹੈਗਾ। ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਉਹ ਕਹਿੰਦੇ ਵੀ ਅਸੀਂ ਟੋਟਲੀ ਐਲੀਮੀਨੇਟ ਕਰ ਦੇਣਾ ਆ। ਇਹ ਸਟੇਟਸ ਦੇ ਕੋਲ ਹੱਕ ਹੋਣਾ ਚਾਹੀਦਾ ਤੇ ਉਹ ਉਹਨਾਂ ਨੇ ਕਿੱਦਾਂ ਦੀ ਜਿਹੜੀ ਐਜੂਕੇਸ਼ਨ ਦੇਣੀ ਹੈਗੀ ਆ ਬੱਚਿਆਂ ਨੂੰ, ਉਹ ਉਹਦੇ ਤੇ ਡਿਪੈਂਡ ਹੋਣਾ ਚਾਹੀਦਾ। 98% ਐਜੂਕੇਸ਼ਨ ਦੇ ਜਿਹੜੇ EMPLOYEES ਆ ਉਹ ਘਰੋਂ ਕੰਮ ਕਰ ਰਹੇ ਆ। ਸੋ ਇਹਦੇ ਵਿੱਚ ਬਿਜ਼ਨਸ ਇਨਸਾਈਡਰ ਨੇ ਅੱਜ ਪੂਰਾ ਡਾਟਾ ਵੀ ਦਿੱਤਾ ਹੈ ਵੀ ਕਿਹੜੀ ਕਿਹੜੀ ਡਿਪਾਰਟਮੈਂਟ 'ਚ ਲੋਕਾਂ ਦੀ ਕੀ ਜਿਹੜੀ ਤਨਖਾਹ ਹੈਗੀ ਆ। ਕਹਿੰਦੇ ਵੀ 2004 ਦੇ ਵਿੱਚ 7.5 ਲੱਖ ਦੇ ਕਰੀਬ ਫੈਡਰਲ ਵਰਕਰਸ ਐਲੀਜੀਬਲ ਸੀ ਵਰਕ ਫਰੋਮ ਹੋਮ। ਉਹ ਤੋਂ ਲੈ ਕੇ ਹੁਣ ਜਿਹੜਾ 1.3 ਮਿਲੀਅਨ ਤੱਕ ਪਹੁੰਚ ਗਿਆ। ਵਿਵੇਕ ਰਾਮਾਸਵਾਮੀ ਇਹ ਕਹਿੰਦਾ ਵੀ ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਲੋਕ 8 ਤੋਂ 6 ਕੰਮ ਕਰਦੇ ਆ, ਤੇ ਜਿਹੜੇ ਫੈਡਰਲ ਗਵਰਨਮੈਂਟ ਤੇ ਜਿੱਥੇ ਸਾਡਾ ਟੈਕਸ ਪੇਅਰ ਦਾ ਮਨੀ ਜਾਂਦਾ ਆ, ਉਹ ਕਿਉਂ ਨਹੀਂ 8 ਤੋਂ 6 ਆਫਿਸ ਦੇ ਵਿੱਚ ਕੰਮ ਕਰਦੇ। ਜੀ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ, US ਦੀ ਸਰਕਾਰ ਦਾ ਜਿਹੜਾ ਸਭ ਤੋਂ ਵੱਡਾ EMPLOYER ਆ ਉਹ ਡਿਪਾਰਟਮੈਂਟ ਆਫ ਟ੍ਰੈਜਰੀ ਆ। US ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਵਿੱਚ ਜਿਹੜਾ ਸ਼ੋਅ ਕਰਦਾ 8 ਕੈਬਨਿਟ ਲੈਵਲ ਦੀਆਂ ਜਿਹੜੀਆਂ ਏਜੰਸੀਜ਼ ਆ, ਤੇ 1 ਲੱਖ ਤੋਂ ਵੱਧ ਜਿਹੜੇ ਆ ਟ੍ਰੈਜਰੀ ਡਿਪਾਰਟਮੈਂਟ ਦੇ EMPLOYEE ਆ, ਜਿਨ੍ਹਾਂ ਦੇ ਵਿੱਚੋਂ IRS ਦੇ ਉੱਤੇ 94,000 ਆ। ਜਿਹੜਾ ਟਰੰਪ ਹੁਣੀ IRS ਨੂੰ ਨਕਾਰਾ ਕਰਨ ਵਾਲੀ ਗੱਲ ਵੀ ਇੱਕ ਹਿਸਾਬ ਦੇ ਨਾਲ ਦਾ ਲੱਗਦਾ ਵੀ ਸਭ ਤੋਂ ਵੱਡੀ ਗਾਜ ਇਹ ਕੱਢਣੀ ਆ। IRS ਦੇ ਜਿਹੜੇ ਆਡਿਟਸ ਤੋਂ ਆਮ ਲੋਕਾਂ ਦੀ ਬਜਾਏ ਜਿਹੜੇ ਧਨਾੜ ਹੁੰਦੇ ਆ ਉਹਨਾਂ ਨੂੰ ਸਭ ਤੋਂ ਵੱਧ ਜਿਹੜਾ ਉਹ ਖਤਰਾ ਰਹਿੰਦਾ ਆ। ਸੋ ਲੱਗਦਾ ਵੀ ਇਹੀ ਲੱਗੂਗਾ ਵੀ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਜਿੱਦਾਂ ਇਹ DOGE ਵਾਲੀ ਆ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਵਾਲੇ, IRS ਦੇ ਵਿੱਚੋਂ ਕਾਫੀ ਜ਼ਿਆਦਾ ਜਿਹੜੀਆਂ ਛੁੱਟੀਆਂ ਕੀਤੀਆਂ ਜਿਹੜੀਆਂ ਉਹ ਜਾ ਸਕਦੀਆਂ ਹੈਗੀਆਂ। ਉਹ ਨਹੀਂ ਕੱਲਾ ਪੈਂਟਾਗਨ ਵੀ, ਰਾਜਕਨਵੀਰ ਸਿੰਘ ਜੀ, ਪੈਂਟਾਗਨ 'ਚ 7 ਸਾਲ ਹੋ ਗਏ ਕਹਿੰਦੇ ਆਡਿਟ ਨਹੀਂ ਹੋਇਆ। ਨਹੀਂ, ਉਹ ਆਡਿਟ ਹੁੰਦਾ, ਉਹਨਾਂ ਦੀ ਰਿਪੋਰਟ ਵੀ ਗਵਾਚ ਜਾਂਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਆ। ਉਹ ਛੋਟੇ ਛੋਟੇ ਜਿਹੜੇ ਨਟ ਬੋਲਟ ਆ, ਉਹ ਜਿਹੜੇ ਕਿ ਕੁਛ ਸੈਂਟਾਂ ਦੇ ਜਾਂ ਕੁਛ ਡਾਲਰਾਂ ਦੇ ਆ, ਉਹ ਹਜ਼ਾਰ ਡਾਲਰ ਤੇ ਲੈਂਦੇ ਆ। ਇਹ ਘਪਲੇਬਾਜ਼ੀਆਂ ਇੱਕ ਨਹੀਂ, ਕਈ ਤਰੀਕੇ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਕਈ ਵਾਰੀ ਆਮ ਲੋਕਾਂ ਨੂੰ ਜਿਹੜਾ ਉਹ ਪਤਾ ਨਹੀਂ ਲੱਗਦਾ ਵੀ ਹੋ ਕੀ ਜਿਹੜਾ ਉਹ ਰਿਹਾ ਹੁੰਦਾ ਆ। ਡਿਪਾਰਟਮੈਂਟ ਆਫ ਵੈਟਰਨ ਅਫੇਅਰਸ, ਜਿਸ ਦੇ ਵਿੱਚ ਵੈਟਰਨਸ ਦਾ ਧਿਆਨ ਰੱਖਣਾ ਹੁੰਦਾ ਆ, ਸਭ ਤੋਂ ਜ਼ਿਆਦਾ ਇੰਪਲੋਇਮੈਂਟ ਆ 4,86,000। ਐਵਰੇਜ ਸੈਲਰੀ ਉੱਥੇ $1 ਲੱਖ ਤੇ 5,000 ਦੀ ਆ। ਸੋ ਉਹਦੇ ਤੇ ਇਹ ਜਿਹੜੇ ਫੈਡਰਲ ਸਿਵਿਲੀਅਨ ਇੰਪਲੋਇਮੈਂਟ ਤੇ ਜਿਹੜੀਆਂ ਸੈਲਰੀਜ਼ ਆ ਡਿਪਾਰਟਮੈਂਟ ਦੀ ਆ, ਹੋਮਲੈਂਡ ਸਿਕਿਉਰਿਟੀ ਦੇ ਵਿੱਚ 2,22,000, ਆਰਮੀ ਦੇ ਵਿੱਚ 2,21,000, ਨੇਵੀ 'ਚ 2,16,000, 에ਅਰ ਫੋਰਸ ਦੇ ਵਿੱਚ 1,68,000, ਡਿਪਾਰਟਮੈਂਟ ਆਫ ਡਿਫੈਂਸ 1,56,000, ਤੇ ਸਭ ਤੋਂ ਘੱਟ ਜਿਹੜੇ ਸਿਵਿਲੀਅਨਸ ਆ ਉਹ ਡਿਪਾਰਟਮੈਂਟ ਆਫ ਐਜੂਕੇਸ਼ਨ 4,245 ਜਿਹੜੇ ਉੱਥੇ ਹੈਗੇ ਨੇ। ਸੋ ਮਾਸ ਰਿਡਕਸ਼ਨਸ ਕਹਿੰਦੇ ਆ ਵੀ ਅਸੀਂ ਇਹਨਾਂ ਨੇ ਕਰਨੀਆਂ ਆ। ਰਾਮਾਸਵਾਮੀ ਨੇ ਫੌਕਸ ਨਿਊਜ਼ ਦੇ ਨਾਲ ਗੱਲ ਕਰਦੇ ਹੋਏ ਜਿਹੜਾ ਇਹ ਆਖਿਆ ਸੀਗਾ। ਸੋ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਆ। ਸੈਵਰੈਂਸ ਪੇ ਕਿੰਨੀ ਦਿੱਤੀ ਜਾਊਗੀ, ਕਿੰਨੇ ਮਹੀਨੇ ਦੀ ਦਿੱਤੀ ਜਾਊਗੀ ਜਾਂ ਕਿੰਨੇ ਹਫ਼ਤਿਆਂ ਦੀ ਜਿਹੜੀ ਉਹ ਹੋਊਗੀ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ। ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਕਿਉਂਕਿ ਨਵਾਂ ਮਹਿਕਮਾ ਆ, ਇਹਦੇ ਲਈ ਇਹਨਾਂ ਦੋਨਾਂ ਨੂੰ ਲਾਉਣ ਦੇ ਲਈ ਸੈਨੇਟ ਦੀ ਅਪਰੂਵਲ ਦੀ ਜ਼ਰੂਰਤ ਨਹੀਂ ਆ। ਸੋ ਇਹ ਦੋਨੋਂ ਪੱਕੇ ਹੀ ਆ। ਬਾਕੀ ਜਿੰਨੇ ਵੀ ਨਾਮ ਆ ਰਹੇ ਆ, ਪਿਕਸ ਜਿਹੜੀ ਕੀਤੀਆਂ ਜਾ ਰਹੀਆਂ, ਨੋਮੀਨੇਟ ਕੀਤੇ ਜਾ ਰਹੇ ਆ, ਉਹਨਾਂ ਨੂੰ
ਕੈਬਨਿਟ ਲੈਵਲ ਦੀ ਜਿਹੜੇ ਵਿੱਚ ਆਉਣ ਦੇ ਲਈ ਸੈਨੇਟ ਦੀ ਅਪਰੂਵਲ ਦੀ ਲੋੜ ਪੈਣੀ ਆ। ਪਰ ਇਹ ਜਿਹੜਾ ਨਵਾਂ ਮਹਿਕਮਾ ਜਿਹੜਾ ਬਣਾਇਆ ਗਿਆ ਇਹਨਾਂ ਦੇ ਲਈ ਸਪੈਸ਼ਲ ਐਫੀਸ਼ੀਐਂਸੀ ਨੂੰ ਜਿਹੜਾ ਉਹ ਲੈ ਕੇ ਇਹਦੇ ਲਈ ਹੁਣ ਦੇਖੋ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਬਿਜ਼ਨਸ ਇਨਸਾਈਡਰ ਨੇ ਰਿਪੋਰਟ ਕੀਤਾ ਸੀ ਵੀ ਯੂਐਸ ਨੇ 2024 ਦੇ ਵਿੱਚ $7.25 ਟ੍ਰਿਲੀਅਨ ਜਿਹੜਾ ਆ ਉਹ ਸਪੈਂਡ ਕੀਤਾ ਸੀ। ਇਹ ਕਹਿੰਦੇ ਆ ਵੀ ਈਲਨ ਮਸਕ ਤੇ ਰਾਮਾਸਵਾਮੀ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਅਸੀਂ ਜਿਹੜਾ 1 ਤੋਂ 2 ਟ੍ਰਿਲੀਅਨ ਜਿਹੜਾ ਆ ਸਰਕਾਰ ਦਾ ਬਚਾ ਸਕਦੇ ਹੈਗੇ ਆ। ਸੋ ਸੋਸ਼ਲ ਸਿਕਿਉਰਿਟੀ, ਹੈਲਥ ਪ੍ਰੋਗਰਾਮ, ਮੈਡੀਕੇਅਰ ਇਹਨਾਂ ਦੇ ਵਿੱਚ ਬਹੁਤ ਵੱਡੇ ਚੌਪ ਹੋਣਗੇ ਇਹ ਲੱਗਦਾ। ਸੋ ਜਿਹੜੇ ਲੋਕ ਸੋਸ਼ਲ ਸਿਕਿਉਰਿਟੀ ਤੇ ਆ, ਹੈਲਥ ਪ੍ਰੋਗਰਾਮ ਦੇ ਨਾਲ ਜੁੜੇ ਆ, ਮੈਡੀਕੇਅਰ ਦੇ ਨਾਲ ਜੁੜੇ ਆ, ਉਹਨਾਂ ਨੂੰ ਹੋ ਸਕਦਾ ਆ ਵੀ ਚੀਜ਼ਾਂ ਦੇ ਵਿੱਚ ਕਟੌਤੀਆਂ ਜਿਹੜੀਆਂ ਉਹ ਆਉਂਦੀਆਂ ਦਿਖਣ। ਅਕਤੂਬਰ ਮਹੀਨੇ ਦੇ ਵਿੱਚ ਇਲੋਨ ਮਸਕ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਵੀ ਜਿਹੜੇ ਬੰਦੇ ਲੇ ਆਫ ਕਰਨੇ ਆ ਫੈਡਰਲ EMPLOYEES ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ 'ਚ ਵੀ ਹੋ ਸਕਦੇ ਆ। ਕਹਿੰਦੇ ਅਸੀਂ ਇਹ ਨਹੀਂ ਚਾਹੁੰਦੇ ਵੀ ਉਹ ਬਿਲਕੁਲ ਹੀ ਪੂਅਰ ਹੋ ਜਾਣ, ਬੇਘਰ ਹੋ ਜਾਣ। 2-2 ਸਾਲਾਂ ਦੀ ਸੈਵਰੈਂਸ ਪੇ ਤੱਕ ਵੀ ਉਹਨਾਂ ਨੂੰ ਦਿੱਤੀ ਜਾਊਗੀ ਤਾਂ ਕਿ 2 ਸਾਲਾਂ 'ਚ ਉਹ ਹੋਰ ਜੌਬਸ ਲੱਭ ਸਕਣ। ਸੋ ਇੱਕ ਤਰ੍ਹਾਂ ਦੇ ਨਾਲ US ਦੀ ਜਿਹੜੀ ਫੈਡਰਲ ਗਵਰਨਮੈਂਟ ਆ, ਇਹ ਦੋਨੋਂ ਹੀ ਬੰਦੇ ਜਿਹੜੇ ਦੋਨੋਂ ਹੀ ਬਿਜ਼ਨਸਮੈਨ ਆ, ਦੋਨੋਂ ਐਜ਼ ਏ ਬਿਜ਼ਨਸ ਉਸ ਨੂੰ ਜਿਹੜਾ ਰਨ ਕਰਨਾ ਚਾਹੁੰਦੇ ਆ। ਕਿੰਨਾ ਕੁ ਕਾਮਯਾਬ ਹੋਊਗਾ ਸਰਕਾਰਾਂ ਏਦਾਂ ਚੱਲਦੀਆਂ ਨਹੀਂ, ਉਹ ਜ਼ਰੂਰ ਆਪਾਂ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਸਾਂਝੇ ਕਰਦੇ ਰਹਾਂਗੇ। ਪਰ ਇਹ ਗੱਲ ਇੱਕ ਪੱਕੀ ਆ, ਜਿੰਨੇ ਵੀ ਲੋਕ ਜਿਹੜੇ ਫੈਡਰਲ EMPLOYEES ਹੈਗੇ ਇਸ ਟਾਈਮ, ਜੇ ਉਹਨਾਂ ਦੀ ਜੌਬ ਉਹ ਉੱਥੇ ਲੇਜ਼ੀ ਹੈਗੇ ਆ, ਲੌਜ਼ੀ ਹੈਗੇ ਆ, ਤੇ ਫਿਰ ਉਹਨਾਂ ਦਾ ਜਿਹੜਾ ਨੰਬਰ ਆਉਣ ਵਾਲਾ ਹੀ ਹੈ ਜੀ। ਤੇ ਆਪਾਂ ਹੁਣ ਇੱਥੇ ਪ੍ਰੋਗਰਾਮ ਦੀ ਕਰਦੇ ਹਾਂ ਜੀ ਸਮਾਪਤੀ। ਮਿਲਦੇ ਹਾਂ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।